The golden age of America begins right now. From this day forward, our country will flourish and be respected again all over the world. We will be the envy of every nation. We will not allow ourselves to be taken advantage of any longer. ਉਹਨੇ ਕਿਹਾ ਜੀ ਹੁਣ ਕੋਈ ਫੇਵਰੇਟਿਜ਼ਮ ਨਹੀਂ ਹੋਏਗਾ, ਅਸੀਂ ਕਲਰ ਬਲਾਈਂਡ ਹੋ ਗਏ। ਕਲਰ ਬਲਾਈਂਡ ਦਾ ਮਤਲਬ ਹੈ ਕਿ ਕੋਈ ਗੋਰਾ ਕਾਲਾ ਦੂਜਾ ਤੀਜਾ ਨਹੀਂ ਹੈ। ਮਤਲਬ ਇਹ ਹੈ ਕਿ ਜਿਹੜਾ ਐਫਰਮੇਸ਼ਨ ਪ੍ਰੋਗਰਾਮ ਹੈ ਕਿਤੇ ਨਾ ਕਿਤੇ ਉਹ ਵੀ ਪ੍ਰਭਾਵਿਤ ਹੋਏਗਾ। LGBTQ ਕਮਿਊਨਿਟੀ, ਟਰਾਂਸਜੈਂਡਰ, ਇਹ ਇਸ਼ੂ ਵੱਡਾ ਐਜੂਕੇਸ਼ਨ 'ਚ ਵੀ, ਫੌਜ 'ਚ ਵੀ, ਦੂਜੇ ਦੇ ਹਵਾਲੇ ਨਾਲ ਵੀ ਸੀ। ਉਹਦੇ 'ਚ ਉਹਨੇ ਟਰੰਪ ਨੇ ਬਿਲਕੁਲ ਜਿਹੜਾ ਕਹਿ ਕਿ ਵੀ ਕੋਈ ਥਰਡ ਜੈਂਡਰ ਹੈ ਹੀ ਨਹੀਂ, ਜਾਂ ਮੇਲ ਹੈ ਜਾਂ ਫੀਮੇਲ ਹੈ। ਬਿਲਕੁਲ ਗਲਤ ਸੀ ਪਨਾਮਾ ਹੈਂਡਓਵਰ ਕਰਨਾ ਵਾਪਸ। ਅੱਜ ਸਾਡੇ ਜਿਹੜਾ ਹੈ ਉਹ ਸ਼ਿਪਸ ਨੂੰ ਦਿੱਕਤ ਹੈ, ਵਾਧੂ ਟੈਰਿਫ ਚਾਰਜ ਕੀਤੀ ਜਾ ਰਹੀ ਹੈ, ਜਿਹਨੇ ਸਾਡੇ ਨੇਵਲ ਸ਼ਿਪ ਵੀ ਸਾਹਮਣੇ ਨੇ, ਉਹਨੂੰ ਚਾਈਨਾ ਰਨ ਕਰ ਰਿਹਾ। ਉਹਨਾਂ ਨੇ ਇਹ ਕਹਿ ਕੇ ਕਿਹਾ ਕਿ ਵੀ ਇਹਨੂੰ ਅਸੀਂ ਵਾਪਸ ਲਵਾਂਗੇ। We will measure our success not only by the battles we win, but also by the wars that we end. Trump plan to deport migrants a disgrace. ਜੇ ਇਸ ਲੈਵਲ ਦੀਆਂ ਲੋਕਾਂ ਨੂੰ ਕੱਢਿਆ ਗਿਆ ਤੇ ਇਹ ਬੜਾ ਗਲਤ ਹੋਏਗਾ। That's not right. That is not how you solve problems. ਮੈਂ cordial greeting ਦਿੰਦਾ ਉਹਨਾਂ ਦੀ inauguration ਦੇ ਉੱਤੇ and urged him to lead a society with no room for hatred, discrimination or exclusion and promote peace and reconciliation among people. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਅਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਫਿਰ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਿੰਦਰ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 20 ਜਨਵਰੀ 2025 8 ਮਾਘ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵੈਲਫਰਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਵਿਊਅਰਸ, ਵੀਕਐਂਡ ਦੇ ਹਵਾਲੇ ਨਾਲ ਤੇ ਅੱਜ ਦੀ ਜਿਹੜੇ ਕਰੰਟ ਇਸ਼ੂ ਨੇ ਉਸ ਦੇ ਹਵਾਲੇ ਨਾਲ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਔਰ ਪਹਿਲਾਂ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਹਮੇਸ਼ਾ ਤਰ੍ਹਾਂ ਅੱਜ ਦੀ ਸਪਾਂਸਰਸ਼ਿਪ ਦੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਵਰਜੀਨੀਆ ਤੋਂ ਸਰਦਾਰ ਰਵਿੰਦਰ ਸਿੰਘ ਬਾਟਚੋਰਾ ਵੱਲੋਂ। ਸੋ ਇਹਨਾਂ ਨੇ TV 84 ਦੇ ਕੰਮ ਦੀ ਸ਼ਲਾਘਾ ਕੀਤੀ ਔਰ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅਸੀਂ ਸਰਦਾਰ ਰਵਿੰਦਰ ਸਿੰਘ ਬਾਟਚੋਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਜਿਹੜਾ ਅੱਜ ਦਾ ਆਪਣਾ ਲੀਡ ਟੌਪਿਕ ਹੈ ਕਿ ਜਿਹੜਾ ਟਰੰਪ ਦੇ ਹਵਾਲੇ ਨਾਲ ਕਿ ਅੱਜ ਉਹਨਾਂ ਦਾ ਜਿਹੜਾ ਸਹੁੰ ਚੁੱਕ ਸਮਾਗਮ ਸੀ। ਸੋ ਉਸ ਬਾਰੇ ਆਪਾਂ ਗੱਲਬਾਤ ਕਰਾਂਗੇ। 3 ਸੈਗਮੈਂਟ ਹੋਣਗੇ ਇਹਨਾਂ ਦੇ ਬਾਬਤ। ਸੋ ਅੱਜ 20 ਜਨਵਰੀ ਦੇ ਦਿਨ ਡੋਨਲਡ ਟਰੰਪ ਨੇ ਅਮਰੀਕਾ ਦੇ
47ਵੇਂ ਪ੍ਰੈਜ਼ੀਡੈਂਟ ਵਜੋਂ ਜਿਹੜੀ ਇਹ ਸਹੁੰ ਚੱਕੀ ਹੈ। ਔਰ ਇਸ ਮੌਕੇ ਉਹਨਾਂ ਵੱਲੋਂ ਲਗਭਗ ਅੱਧੇ ਘੰਟੇ ਦਾ ਭਾਸ਼ਣ ਜਿਹੜਾ ਹੈ ਦੁਨੀਆ ਦੇ ਕਰੋੜਾਂ ਲੋਕਾਂ ਨੇ ਆਪਣਾ ਸਾਹ ਰੋਕ ਕੇ ਸੁਣਿਆ। ਸੋ ਉਹਨਾਂ ਦੇ ਉਦਘਾਟਨੀ ਭਾਸ਼ਣ ਦੇ ਨਾਲ ਪ੍ਰਭਾਵਿਤ ਹੋਣ ਵਾਲੇ ਅੱਡ-ਅੱਡ ਮੁੱਦਿਆਂ ਤੇ ਇੱਕ ਆਪਾਂ ਪੰਛੀ ਝਾਤ ਮਾਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਨਾਲ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਰਵਿੰਦਰ ਸਿੰਘ ਬਾਟ ਵਰਜੀਨੀਆ ਉਹਨਾਂ ਦਾ ਧੰਨਵਾਦ ਕਰਦੇ ਹਾਂ ਜੀ। ਇਹ ਸਮੁੱਚਾ ਪਰਿਵਾਰ ਜਿਨ੍ਹਾਂ ਨੇ ਗੁਰਦੁਆਰਾ ਸਿੰਘ ਸਭਾ ਬ੍ਰੈਡਿਕ ਰੋਡ ਬਣਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਮੁੱਢਲੇ ਦਿਨਾਂ ਤੋਂ ਹੀ ਕਈ ਵਰੇ ਪਹਿਲਾਂ ਇਕੱਠੇ ਹੋ ਕੇ ਪਾਠ ਕਰਨਾ, ਨਾਮ ਸਿਮਰਨ, ਇਸ ਤੋਂ ਹੋਈ ਸ਼ੁਰੂਆਤ। ਔਰ ਅੱਜ ਸਿੰਘ ਸਭਾ ਉਹ ਸਾਰੇ ਮੈਟਰੋਪੋਲੀਟਨ ਏਰੀਆ ਦੇ ਵਿੱਚ ਪੰਥਕ ਐਕਟੀਵਿਟੀਜ਼ ਦਾ ਕੇਂਦਰ ਹੈ। ਵੀਰ ਰਵਿੰਦਰ ਸਿੰਘ ਬਾਟ ਬੜੇ ਹੰਬਲ, ਨਮਰਤਾ ਭਰਪੂਰ, ਨਾਮ ਬਾਣੀ ਦੇ ਰਸੀਏ ਔਰ ਕੈਮਰੇ ਸਾਹਮਣੇ ਨਾ ਆਉਣ ਦੀ ਚਾਹਨਾ, ਪੰਥ ਦੀ ਸੇਵਾ ਪਰ ਨਿਸ਼ਕਾਮ, ਇਸ 'ਚੋਂ ਯਕੀਨ ਰੱਖਦੇ ਨੇ। ਔਰ ਸਾਡੇ ਨਾਲ ਇਸ ਪਰਿਵਾਰ ਦਾ ਸਬੰਧ ਵੀ ਜਦੋਂ ਤੋਂ ਸਾਡਾ ਵਰਜੀਨੀਆ 'ਚ ਜਾਂ DC 'ਚ ਜਾਣਾ ਸ਼ੁਰੂ ਹੋਇਆ 90ਵਿਆਂ ਦੀ ਬਿਗਨਿੰਗ ਤੋਂ ਹੀ, ਉਦੋਂ ਤੋਂ ਹੀ ਹੈ। ਔਰ ਹੁਣ ਵੀ ਜਿਸ ਉਤਸ਼ਾਹ ਦੇ ਨਾਲ ਗੁਰਦੁਆਰਾ ਸਾਹਿਬਾਨ ਦੀ ਕਮੇਟੀ ਵੱਲੋਂ TV 84 ਦੇ ਲਈ ਫੰਡ ਰੇਜ਼ਿੰਗ ਕੀਤਾ ਗਿਆ, ਉਹਦੇ 'ਚ ਵੀਰ ਰਵਿੰਦਰ ਸਿੰਘ ਹੋਰਾਂ ਦਾ ਬਹੁਤ ਵੱਡਾ ਯੋਗਦਾਨ ਹੈ। ਕਿਉਂਕਿ ਇਹ ਉਹ ਮੁੱਢਲੇ ਪਿੱਲਰ ਨੇ ਜਿਨ੍ਹਾਂ ਦੀ ਇਹ ਚਾਹਨਾ ਰਹੀ ਹੈ ਔਰ ਅੱਜ ਵੀ ਹੈ, ਔਰ ਇਸ ਦੇ ਉੱਤੇ ਹੀ ਕੰਮ ਕਰਦੇ ਨੇ ਕਿ ਪੰਥਕ ਏਜੰਡਾ, ਪੰਥ ਦੀ ਚੜ੍ਹਦੀ ਕਲਾ, ਕੌਮੀ ਘਰ ਖਾਲਿਸਤਾਨ ਦੀ ਗੱਲ ਅੱਗੇ ਤੁਰੇ। ਉਹਨਾਂ ਨੂੰ ਨਾ ਸ਼ੋਹਰਤ ਪਸੰਦ ਹੈ, ਨਾ ਕੋਈ ਤਾਰੀਫ ਪਸੰਦ ਹੈ, ਪਰ ਫਿਰ ਵੀ ਅਸੀਂ ਹਮੇਸ਼ਾ ਇਹ ਸਮਝਦੇ ਹਾਂ ਕਿ ਕ੍ਰੈਡਿਟ ਸ਼ੁੱਡ ਬੀ ਗਿਵਨ ਵੇਅਰ ਇਟ ਇਜ਼ ਡਿਊ। ਸੋ ਅਸੀਂ ਵੀਰ ਰਵਿੰਦਰ ਸਿੰਘ ਬਾਟ ਔਰ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ। 20 ਜਨਵਰੀ ਦਾ ਦਿਨ ਜਿਸ ਦੀ ਇੰਤਜ਼ਾਰ ਲੰਮੇ ਵਕਤ ਤੋਂ ਸੀ, ਬਿਲਕੁਲ, ਜਦੋਂ ਤੋਂ ਨਵੰਬਰ ਦੇ ਵਿੱਚ ਚੋਣ ਹੋ ਜਾਂਦੀ ਹੈ। ਔਰ ਜਿਵੇਂ ਅਮਰੀਕਨ ਸਿਸਟਮ ਬੜਾ ਖੂਬਸੂਰਤੀ ਨਾਲ ਉਹਨਾਂ ਨੇ 3 ਮਹੀਨੇ ਦਾ ਲਗਭਗ ਗੈਪ ਟਾਈਮ ਰੱਖਿਆ ਤਾਂ ਕਿ ਜਿਹਨੂੰ ਪੀਸਫੁਲ ਟ੍ਰਾਂਜੀਸ਼ਨ ਆਫ ਪਾਵਰ ਕਹਿੰਦੇ ਨੇ। ਔਰ ਇਹ ਅਲਫਾਜ਼ ਅੱਜ ਰੋਟੰਡਾ ਬਿਲਡਿੰਗ 'ਚ ਕੈਪੀਟਲ ਹਿੱਲ ਦੀ ਇਸਤੇਮਾਲ ਕੀਤੇ ਗਏ। ਔਰ ਇਸ ਪੀਰੀਅਡ ਦੇ ਵਿੱਚ ਜਿੱਥੇ ਪੁਰਾਣਾ ਐਡਮਿਨਿਸਟ੍ਰੇਸ਼ਨ ਔਰ ਉਹਨਾਂ ਦੇ ਅੱਡ-ਅੱਡ ਮਹਿਕਮੇ ਆਪਣਾ ਸਮਾਨ, ਆਪਣਾ ਕੰਮਕਾਰ ਜਾਂ ਜਿਹੜੇ ਪੈਂਡਿੰਗ ਇਸ਼ੂਜ਼ ਨੇ ਉਹਨਾਂ ਨੂੰ ਸੀਲ ਕਰ ਰਹੇ ਹੁੰਦੇ ਨੇ, ਉੱਥੇ ਪ੍ਰੈਜ਼ੀਡੈਂਟ ਜਿਹੜਾ ਚੁਣਿਆ ਜਾ ਚੁੱਕਾ ਹੁੰਦਾ ਹੈ ਉਸ ਵੱਲੋਂ ਆਪਣੀ ਟੀਮ ਅਨਾਉਂਸ ਕੀਤੀ ਜਾ ਰਹੀ ਹੁੰਦੀ ਹੈ। ਲਗਭਗ 4000 ਦੇ ਕਰੀਬ ਨਵੀਆਂ ਨਿਯੁਕਤੀਆਂ ਉੱਪਰੋਂ ਥੱਲੇ ਤੱਕ ਪ੍ਰੈਜ਼ੀਡੈਂਟ ਕੋਲ ਹੁੰਦੀਆਂ ਨੇ। ਔਰ ਇਸ ਵਾਰ ਕਿਉਂਕਿ ਟਰੰਪ ਦਾ ਸੈਕੰਡ ਇਹ ਪੀਰੀਅਡ ਹੈ ਔਰ ਉਹਨੇ ਕਾਫੀ ਤੇਜ਼ੀ ਦੇ ਨਾਲ ਹੀ ਜਿਹੜੀਆਂ ਪਿਛਲੇ ਪੀਰੀਅਡ 'ਚ ਆਪਣੀਆਂ ਨਿਯੁਕਤੀਆਂ ਕੀਤੀਆਂ, ਉਹਨਾਂ 'ਚੋਂ ਕੁਛ ਜਿਹੜੇ ਨੇ ਉਹਨਾਂ ਦੀ ਈਵਨ ਸੈਨੇਟ ਕਮੇਟੀ ਦੇ ਸਾਹਮਣੇ ਕਨਫਰਮੇਸ਼ਨ ਵੀ ਹੋ ਚੁੱਕੀ ਹੈ। ਇਸ ਦਾ ਮਤਲਬ ਹੈ ਕਿ ਵੀ ਪੂਰੀ ਤਰ੍ਹਾਂ ਟਰੰਪ ਤਿਆਰੀ ਦੇ ਨਾਲ ਇੱਕ ਵੀ ਉਹ ਦਿਨ ਉਹਨਾਂ ਨੇ ਵੇਸਟ ਨਹੀਂ ਕੀਤਾ ਨਵੰਬਰ ਤੋਂ ਇਸ ਅੱਜ ਤੱਕ। ਔਰ ਆਲਰੇਡੀ ਜਿਹੜਾ ਬਹੁਤ ਸਾਰਾ ਸਿਸਟਮ ਇਨ ਪਲੇਸ ਹੈ। ਹਰ ਇੱਕ ਨੂੰ ਪਤਾ ਹੈ ਕਿ ਭਾਈ ਜੇ ਸੈਕਟਰੀ ਆਫ ਸਟੇਟ ਕੌਣ ਹੈ, ਸੈਕਟਰੀ ਆਫ ਡਿਫੈਂਸ ਕੌਣ ਹੈ, ਉਹਨਾਂ ਦੇ ਪਿਛੋਕੜ ਨੂੰ ਖੰਗਾਲਿਆ ਜਾ ਰਿਹਾ ਹੈ, ਕਿਸ ਪ੍ਰਤੀ ਕੀ ਨੀਤੀ ਹੋਏਗੀ। ਔਰ ਜਿਹੜੀ ਗੱਲ ਮੈਂ ਈਵਨ ਉਹਨਾਂ ਦੀਆਂ ਨੋਮੀਨੇਸ਼ਨਸ ਦੇ ਵਿੱਚ ਦੇਖ ਰਿਹਾ ਸੀ, ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਬਹੁਤ ਮਾਮਲਿਆਂ ਦੇ ਵਿੱਚ ਤਾਂ ਈਵਨ ਕੰਟਰਾਸਟ ਹੈ ਕਿ ਇੱਕ ਪਾਸੇ ਐਕਸਟ੍ਰੀਮ ਰਾਈਟ ਆਈਡੀਓਲੋਜੀ ਵਾਲੇ ਨੇ, ਇੱਕ ਪਾਸੇ ਉਹ ਨੇ ਜਿਹੜੀ ਨੀਤੀ ਜੋ ਟਰੰਪ ਜਾਂ ਉਹਨਾਂ ਦਾ ਕੈਂਪੇਨ ਦੇ ਵਿੱਚ ਸੀ ਉਸ ਦੇ ਉਲਟ ਨੇ। ਸੋ ਇਸ ਨੂੰ ਉਹਨਾਂ ਨੇ ਜਿਹੜੇ ਐਨਾਲਿਸਟ ਨੇ ਐਜ਼ ਏ ਪੋਜ਼ਿਟਿਵਲੀ ਲਿਆ। ਉਹਨਾਂ ਨੇ ਕਿਹਾ ਕਿ ਵੀ ਜੇ ਸਿਰਫ ਇੱਕੋ ਕਿਸਮ ਦੇ ਹੀ ਸੋਚ ਵਾਲੇ ਹਾਂਜੀ ਹਾਂਜੀ ਵਾਲੇ ਹੋਣ, ਜਿਵੇਂ ਬਾਈਡਨ ਐਡਮਿਨਿਸਟ੍ਰੇਸ਼ਨ ਬਾਰੇ ਕਿਹਾ ਗਿਆ ਸੀ ਕਿ ਆਲ ਬਿਹੇਵ ਲਾਈਕ ਪੈਰਟਸ, ਕਿ ਤੋਤਿਆਂ ਵਾਂਗ ਕਰਦੇ ਨੇ, ਤੇ ਉੱਥੇ ਜਿਹੜਾ ਹੈ ਕੋਈ ਹੈਲਥੀ ਡਿਬੇਟ ਦਾ ਕੋਈ ਬਹੁਤਾ ਚਾਂਸ ਨਹੀਂ ਹੁੰਦਾ। ਸੋ ਬਹੁਤਿਆਂ ਨੇ ਕਿਹਾ ਵੀ ਟਰੰਪ ਦੀ ਟੀਮ ਜਿਹੜੀ ਹੈ ਉਸ ਦੇ ਵਿੱਚ ਮਿਕਸ ਬੈਗ ਇਸੇ ਲਈ ਰੱਖਿਆ ਗਿਆ ਤਾਂ ਕਿ ਵਿਦਿਨ ਦਾ ਸਿਸਟਮ ਜਿਹੜੇ ਨੇ ਉਹ ਆਪਣੇ ਵਿਊ ਦੇਣ। ਔਰ ਫਾਈਨਲ ਅਥਾਰਟੀ ਦਾ ਜ਼ਾਹਰ ਹੈ ਪ੍ਰੈਜ਼ੀਡੈਂਟ ਕੋਲ ਹੋਏਗੀ ਕਿ ਉਸ ਨੇ ਕਿਸ ਲਾਈਨ ਨੂੰ ਲੈਣਾ। ਸੋ ਇਹ ਆਪਣੇ ਆਪ 'ਚ ਇਸ ਨੂੰ ਐਜ਼ ਏ ਪੋਜ਼ਿਟਿਵ ਨੋਟ ਵੀ ਦੇਖਿਆ ਜਾ ਰਿਹਾ। ਔਰ ਸੈਕੰਡ ਪਾਰਟ ਜਿਹੜਾ ਅਨਸਰਟਨਟੀ ਵਾਲਾ, ਜਦੋਂ ਤੁਸੀਂ ਕਿਹਾ ਕਿ ਵੀ ਦੁਨੀਆ 'ਚ ਕਰੋੜਾਂ ਲੋਕਾਂ ਨੇ ਸਾਹ ਰੋਕ ਕੇ ਸੁਣਿਆ, ਸੋ
ਸਾਹ ਤੁਸੀਂ ਉਦੋਂ ਹੀ ਰੋਕਦੇ ਹੋ ਜਦੋਂ ਇਹ ਪਤਾ ਨਾ ਹੋਏ ਵੀ ਕੀ ਕਹਿਣਾ ਹੈ, ਇਹ ਕੀ ਨੀਤੀ ਹੈ। ਔਰ ਜਿਸ ਕਿਸਮ ਦਾ ਐਗਰੈਸਿਵ ਸਟਾਂਸ ਟਰੰਪ ਦਾ ਰਿਹਾ ਆਪਣੇ ਕੈਂਪੇਨ ਵੇਲੇ ਵੀ, ਔਰ ਇਸ 3 ਮਹੀਨੇ ਦੇ ਪੀਰੀਅਡ ਦੇ ਵਿੱਚ ਵੀ ਕੈਂਪੇਨ ਵੇਲੇ ਵੀ ਜ਼ਾਹਰ ਹੈ। ਔਰ ਈਵਨ ਜਿਹੜੀ ਉਹਨਾਂ ਦੀ ਅੱਜ ਦੀ ਸਪੀਚ ਹੈ ਲਗਭਗ ਅੱਧੇ ਘੰਟੇ ਦੀ ਇਨੋਗਰੇਸ਼ਨ ਦੀ, ਔਰ ਪ੍ਰੀਵੀਅਸ ਨਾਈਟ ਜਿਹੜੀ ਬੀਤੀ ਸ਼ਾਮ ਸੀ ਜਦੋਂ ਕਿ ਪਾਰਟੀ ਮਾਹੌਲ ਦੇ ਵਿੱਚ ਜਿਸ ਨੂੰ ਬਲੈਕ ਟਾਈ ਔਰ ਦੂਸਰੇ ਤੀਸਰੇ ਦੇ ਥੱਲੇ ਵੱਡਾ ਇਕੱਠ ਔਰ ਗੀਤ ਸੰਗੀਤ, ਦੂਜਾ ਹਰ ਕੋਈ ਜਿਹੜਾ ਸੈਲੀਬ੍ਰੇਟਰੀ ਮੂਡ 'ਚ ਹੁੰਦਾ ਹੈ, ਉਹ ਵੀ ਜਿਹੜੀ ਟਰੰਪ ਦੀ ਸਪੀਚ ਸੀ ਉਹਦੇ 'ਚੋਂ ਵੀ ਜਿਹੜੇ ਐਨਾਲਿਸਟ ਨੇ ਉਹ ਲੱਭਣ ਦੀ ਕੋਸ਼ਿਸ਼ ਕਰਦੇ ਨੇ ਕਿ ਵੀ ਪਹਿਲਾਂ ਕਿਹਾ ਗਿਆ ਕੀ ਹੈ, ਹੁਣ ਕੀ ਹੈ। ਪਰ ਇਸ ਗੱਲ ਦਾ ਧਿਆਨ ਰਹੇ ਕਿ ਇਹ ਦੋਨੋਂ ਹੀ ਜਿਹੜੀਆਂ ਸਪੀਚਿਸ ਸੀ, ਇੱਕ ਤਾਂ ਜਦੋਂ ਤੁਸੀਂ ਕੋਈ ਆਪਣੇ ਸਪੋਰਟਰ 'ਚ ਹੁੰਦੇ ਹੋ ਉਹ ਨਹੀਂ ਹੁੰਦਾ, ਇਹ ਸਕ੍ਰਿਪਟਡ ਹੁੰਦੀਆਂ ਨੇ। ਔਰ ਬੇਸ਼ੱਕ ਸਾਹਮਣੇ ਕੋਈ ਕਾਗਜ਼ ਤੋਂ ਨਹੀਂ ਪੜ੍ਹ ਰਿਹਾ ਹੁੰਦਾ ਜਿਵੇਂ ਅੱਜ ਜਾਂ ਕੱਲ੍ਹ ਸੀ, ਪਰ ਇਹਨੂੰ ਟੈਲੀਪ੍ਰਿੰਟਰ ਕਹਿੰਦੇ ਨੇ। ਟੈਲੀਪ੍ਰਿੰਟਰ ਰਾਹੀਂ ਜਿਹੜਾ ਆਮ ਨੂੰ ਨਜ਼ਰ ਨਹੀਂ ਆ ਰਿਹਾ ਹੁੰਦਾ, ਆਮ ਲੋਕਾਂ ਨੂੰ। ਸੋ ਇਹ ਹਰ ਚੀਜ਼ ਜਿਹੜਾ ਇਹ ਸਪੀਚਿਸ ਨੇ ਇਹ ਬਿਫੋਰ ਡਰਾਫਟ ਕੀਤੀਆਂ ਹੁੰਦੀਆਂ ਤਾਂ ਕਿ ਕੋਈ ਐਸਾ ਨਾ ਕਿਹਾ ਜਾਏ ਜਿਹੜੀ ਗੱਲ ਕੱਲ੍ਹ ਨੂੰ ਜ਼ਿਆਦਾ ਕੋਈ ਕੰਟਰੋਵਰਸੀ ਦੇ ਦਾਇਰੇ 'ਚ ਆਏ। ਸੋ ਇਹ ਜਿਹੜੀ ਪ੍ਰਿੰਟਰ ਜਾਂ ਟੈਲੀਪ੍ਰੋਂਪਟਰ ਸ਼ਾਇਦ ਕਹਿੰਦੇ ਨੇ, ਉਸ ਦੇ ਰਾਹੀਂ ਹੁੰਦਾ। ਔਰ ਵੈਸੇ ਇਹ ਇੱਕ ਲੇਟੈਸਟ ਟੈਕਨੋਲੋਜੀ ਹੈ ਔਰ ਇਸ ਦੇ ਦੋਨੋਂ ਹੀ ਪਾਸੇ ਇਸ ਦੀ ਇੱਕ ਆਪਣੀ ਹਿਸਟਰੀ ਹੈ। ਪ੍ਰੈਜ਼ੀਡੈਂਟ ਕਲਿੰਟਨ ਜਦੋਂ ਪਹਿਲੀ ਵਾਰ ਜਾਂ ਦੂਸਰੀ ਵਾਰ ਪ੍ਰੈਜ਼ੀਡੈਂਟ ਬਣੇ, ਸ਼ਾਇਦ ਸੈਕੰਡ ਟਾਈਮ, ਔਰ ਉਹ ਜੁਆਇੰਟ ਸੈਸ਼ਨ ਨੂੰ ਐਡਰੈਸ ਕਰ ਰਹੇ ਸੀ ਕਾਂਗਰਸ ਔਰ ਸੈਨੇਟ ਦੇ, ਤੇ ਸਮਹਾਉ ਜਿਹੜਾ ਇਹ ਟੈਲੀਪ੍ਰੋਂਪਟਰ ਹੈ ਇਹ ਆਊਟ ਆਫ ਫੰਕਸ਼ਨ ਹੋ ਗਿਆ। ਲੇਕਿਨ ਉਹ ਇਨਾ ਕਲਿੰਟਨ ਬ੍ਰਿਲੀਅੰਟ ਹੈ ਕਿ ਵੀ ਉਸਨੇ ਹੀ ਕੈਪਟ ਔਨ ਸਪੀਕਿੰਗ। ਔਰ ਇਹ ਗੱਲ ਤਾਂ ਬਾਅਦ ਸਾਹਮਣੇ ਆਈ ਕਿ ਵੀ ਉਹ ਈਵਨ ਉਹਦੀ ਰਿਟਨ ਸਕ੍ਰਿਪਟ ਨਹੀਂ ਸੀ, ਕੁਛ ਹਿੱਸੇ 'ਚ ਆਈ ਔਰ ਬਾਅਦ 'ਚ ਗਾਇਬ ਹੋ ਗਈ। ਹੁਣ ਇਸ ਦੇ ਉਲਟ ਜਿਹੜੇ ਬਹੁਤ ਵਾਰੀ ਪ੍ਰਾਈਮ ਮਿਨਿਸਟਰ ਮੋਦੀ ਨੂੰ ਇੱਕ ਬਹੁਤ ਅੱਛਾ ਔਰੇਟਰ ਹੋਣ ਦਾ ਰੁਤਬਾ ਦਿੰਦੇ ਨੇ ਕਿ ਵੀ ਇਹ ਜਿਹੜਾ ਭਾਸ਼ਣ ਕਲਾ ਤੇ ਇਹੋ ਜਿਹਾ ਹੀ ਇੱਕ ਮੌਕਾ ਮੋਦੀ ਦੇ ਸਾਹਮਣੇ ਆਇਆ ਜਦੋਂ ਉਹ ਵੀ ਟੈਲੀਪ੍ਰੋਂਪਟਰ ਵਾਲਾ ਪਾਰਟੀ ਹੁੰਦਾ ਕਿ ਵੀ ਉਹ ਗਾਇਬ ਹੋ ਗਿਆ ਜਾਂ ਕੋਈ ਟੈਕਨੀਕਲ ਡਿਫੈਕਟ ਹੋ ਗਿਆ, ਉੱਥੇ ਹੀ ਰੁਕ ਗਿਆ, ਭੁੱਲ ਗਿਆ ਉਹਦਾ ਬੋਲਣਾ ਵਾਲਾ। ਸੋ ਮਤਲਬ ਇਹ ਹੈ, ਮੈਂ ਇੱਕ ਜਸਟ ਮੇਰੇ ਮਾਈਂਡ 'ਚ ਆ ਰਿਹਾ ਸੀ ਕਿ ਵੀ ਜਦੋਂ ਮੈਂ ਅੱਜ ਵੀ ਸੁਣ ਰਿਹਾ ਸੀ ਲਾਈਵ ਪ੍ਰੈਜ਼ੀਡੈਂਟ ਟਰੰਪ ਨੂੰ, ਪ੍ਰਭਾਵ ਉਹ ਇਹੀ ਦੇ ਰਹੇ ਹੁੰਦੇ ਨੇ ਕਿ ਜਿਵੇਂ ਉਹ ਜਿਸ ਨੂੰ ਜਿਹੜਾ ਐਕਸਟੈਂਪੋਰ ਕਹਿੰਦੇ ਨੇ। ਐਕਸਟੈਂਪੋਰ ਹੁੰਦਾ ਵੀ ਜ਼ਬਾਨੀ, ਮੂੰਹ ਜ਼ਬਾਨੀ, ਕਿ ਬਿਲਕੁਲ ਬਿਨਾਂ ਦੇਖੇ। ਲੇਕਿਨ ਇਵੇਂ ਨਹੀਂ ਹੁੰਦਾ, ਇਹ ਜਸਟ ਫॉर ਇਨਫੋਰਮੇਸ਼ਨ। ਔਰ ਬੇਸ਼ੱਕ ਜਿਵੇਂ ਮੈਂ ਕਿਹਾ ਵੀ ਇਹ ਡਰਾਫਟਡ, ਵੈਲ ਡਰਾਫਟਡ ਹੁੰਦੀਆਂ ਨੇ, ਵੈਲ ਥਾਟ ਆਫ ਹੁੰਦੀਆਂ ਨੇ ਡਿਸਕਸ ਕਰਕੇ, ਕਿਉਂਕਿ ਇਨੋਗ੍ਰੇਸ਼ਨ ਦੇ ਮੌਕੇ ਜੋ ਕੁਝ ਕਿਹਾ ਗਿਆ ਇਹ ਹਰ ਦੁਨੀਆ ਦੇ ਵਿੱਚ ਕਰੋੜਾਂ ਲੋਕ ਉਸ ਨੂੰ ਮੋਨੀਟਰ ਕਰ ਰਹੇ ਨੇ। ਔਰ ਖਾਸ ਤੌਰ 'ਤੇ ਜਦੋਂ ਪ੍ਰੈਜ਼ੀਡੈਂਟ ਟਰੰਪ ਨੇ ਇਹ ਕਿਹਾ ਸੀ ਕਿ ਵੀ ਪਹਿਲੇ ਦਿਨ ਤਾਂ ਮੈਂ ਜਿਹੜੇ ਐਗਜ਼ੈਕਟਿਵ ਆਰਡਰ ਨੇ, ਕਿਉਂਕਿ ਇਨੋਗ੍ਰੇਸ਼ਨ ਤੋਂ ਬਾਅਦ, ਔਰ ਇਹ ਵੀ ਅਮਰੀਕਾ ਦੀ ਖੂਬਸੂਰਤੀ ਹੈ ਕਿ ਵੀ ਇਹ ਜਿਹੜੀ ਇਨੋਗਰਲ ਐਡਰੈਸ ਹੁੰਦਾ ਹੈ ਜਾਂ ਫੰਕਸ਼ਨ ਹੁੰਦਾ ਹੈ, ਇਹ ਵਾਈਟ ਹਾਊਸ 'ਚ ਨਹੀਂ ਹੁੰਦਾ ਜਾਂ ਜਿਵੇਂ ਬਹੁਤੇ ਮੁਲਕਾਂ 'ਚ ਪ੍ਰੈਜ਼ੀਡੈਂਸ਼ੀਅਲ ਪੈਲੇਸ 'ਚ ਨਹੀਂ ਹੁੰਦਾ, ਇਹ ਕੈਪੀਟਲ ਹਿੱਲ 'ਤੇ ਹੁੰਦਾ ਹੈ। ਕਿਉਂਕਿ ਕੈਪੀਟਲ ਹਿੱਲ ਲੋਕਾਂ ਦੇ ਚੁਣੇ ਹੋਏ ਨੁਮਾਇੰਦਾ, ਕਾਂਗਰਸਮੈਨ ਔਰ ਸੈਨੇਟਰ, ਉਹਨਾਂ ਦਾ ਜਿਹੜਾ ਉਹ ਥਾਂ ਹੈ। ਸੋ ਉਸ ਦੇ ਵਿੱਚ ਇੱਕ ਡੈਕੋਰਮ, ਜਿਨ੍ਹਾਂ ਨੇ ਲਾਈਵ ਅੱਜ ਦੇਖਿਆ ਹੋਏਗਾ, ਉਹ ਨਿੱਕੀ ਨਿੱਕੀ ਗੱਲ ਨੂੰ ਤੁਸੀਂ ਨੋਟ ਕਰਦੇ ਹੋ ਕਿ ਕਿਵੇਂ ਲੋਕਾਂ ਦੀ ਰਿਪਰੈਜ਼ੈਂਟੇਸ਼ਨ ਦੀ ਗੱਲ, ਕਿਵੇਂ ਇੱਕ ਗ੍ਰੇਸ ਜਿਹਦੇ 'ਚ ਸਾਬਕਾ ਪ੍ਰੈਜ਼ੀਡੈਂਟ, ਉਹਨਾਂ ਦੀਆਂ ਵਾਈਫਸ ਵੀ ਸ਼ਾਮਲ ਹੁੰਦੀਆਂ ਨੇ। ਪ੍ਰੈਜ਼ੀਡੈਂਟ ਕਲਿੰਟਨ, ਹਿਲਰੀ ਕਲਿੰਟਨ ਵੀ ਸੀ, ਜੂਨੀਅਰ ਬੁਸ਼ ਔਰ ਉਹਨਾਂ ਦੀ ਵਾਈਫ ਲੌਰਾ ਬੁਸ਼ ਵੀ ਸੀ, ਪ੍ਰੈਜ਼ੀਡੈਂਟ ਓਬਾਮਾ ਸੀ, ਲੇਕਿਨ ਉਹਨਾਂ ਦੀ ਘਰੋਂ ਬੀਬੀ ਨਹੀਂ ਸੀ। ਸ਼ਾਇਦ ਉਹਨੂੰ ਇਹ ਲੱਗਦਾ ਹੋਣਾ ਵੀ ਪਤਾ ਨਹੀਂ ਟਰੰਪ ਕਾਂਟ ਸਟੈਂਡ ਹਰ ਜਾਂ ਸ਼ੀ ਕਾਂਟ ਸਟੈਂਡ ਟਰੰਪ। ਇਸੇ ਤਰ੍ਹਾਂ ਵਾਈਸ ਪ੍ਰੈਜ਼ੀਡੈਂਟ ਜਿਹਨੇ ਓਬੇ ਨਹੀਂ ਕੀਤਾ ਟਰੰਪ ਦੀ ਪਹਿਲੀ ਟਰਮ ਵੇਲੇ ਵਾਈਸ ਪ੍ਰੈਜ਼ੀਡੈਂਟ ਸੀ, ਇੰਡੀਆਨਾ ਦੇ ਗਵਰਨਰ ਰਹੇ ਮਾਈਕ ਪੈਂਸ, ਉਹਨਾਂ ਦੀ ਆਪਣੀ ਸ਼ਮੂਲੀਅਤ ਸੀ, ਲੇਕਿਨ ਉਹਨਾਂ ਦੀ ਵਾਈਫ ਨਹੀਂ ਸੀ, ਕਿਉਂਕਿ ਮਾਈਕ ਪੈਂਸ ਦੇ ਨਾਲ ਤਾਂ ਰਿਲੇਸ਼ਨ ਬਹੁਤ ਵਿਗੜ ਗਿਆ ਸੀ, ਕਿਉਂਕਿ ਟਰੰਪ ਚਾਹੁੰਦੇ ਸੀ ਕਿ ਵੀ ਇਸ ਇਲੈਕਸ਼ਨ ਨੂੰ ਇਨਵੈਲਿਡ ਕਹਿਣ, ਕਿਉਂਕਿ ਉਹ ਐਜ਼ ਏ ਸੈਨੇਟ ਚੇਅਰਮੈਨ ਹੁੰਦੇ ਨੇ ਵਾਈਸ ਪ੍ਰੈਜ਼ੀਡੈਂਟ, ਉਹ ਨਹੀਂ ਸੀ ਮੰਨੇ। ਇਸ ਲਈ ਜਿਹੜੀ ਕਰਾਊਡ ਨੇ ਜਾ ਕੇ ਰਾਈਟਿੰਗ ਕੀਤੀ
ਉਹ ਤਾਂ ਦੋਵਾਂ ਦੇ ਖੂਨ ਦੇ ਪਿਆਸੇ ਸੀ, ਮਾਈਕ ਪੈਂਸ ਦੇ ਵੀ ਔਰ ਨੈਂਸੀ ਪੈਲੋਸੀ ਦੇ ਵੀ। ਉਹ ਦੋਨਾਂ ਦਾ ਬਚਾਅ ਕੁਝ ਸੈਕਿੰਡਾਂ ਦੇ ਮੌਕੇ ਹੋਇਆ। ਸੋ ਉਹ ਇਕੱਲੇ ਸੀ, ਉਹਨਾਂ ਦੀ ਜਿਹੜੀ ਹੈ ਵਾਈਫ ਨਾਲ ਨਹੀਂ ਸੀ। ਇਸੇ ਤਰ੍ਹਾਂ ਡੈਨ ਕੁਏਲ ਜਿਹੜੇ ਸੀਨੀਅਰ ਪ੍ਰੈਜ਼ੀਡੈਂਟ ਬੁਸ਼ ਦੇ ਵੇਲੇ ਵਾਈਸ ਪ੍ਰੈਜ਼ੀਡੈਂਟ ਸੀ, ਉਹ ਆਪਣੀ ਵਾਈਫ ਦੇ ਨਾਲ ਉਹਨਾਂ ਨੇ ਸ਼ਮੂਲੀਅਤ ਕੀਤੀ। ਔਰ ਜੇ ਹੁਣ ਅਜੇ ਕੁਝ ਦਿਨ ਪਹਿਲਾਂ ਹੀ ਜਿਮੀ ਕਾਰਟਰ ਇਸ ਦੁਨੀਆ ਤੋਂ ਕੂਚ ਕਰ ਗਏ ਨੇ। ਜੇ ਉਹ ਹੁੰਦੇ ਤਾਂ ਉਹ ਭਾਵੇਂ ਵੀਲ ਚੇਅਰ ਤੇ ਹੁੰਦੇ ਜਾਂ ਜਿਵੇਂ ਵੀ ਹੁੰਦੇ, ਉਹਨਾਂ ਨੇ ਵੀ। ਸੋ ਇਹ ਵੀ ਇੱਕ ਗ੍ਰੇਸ ਹੈ। ਔਰ ਜਿਸ ਸਿਸਟਮ ਦੇ ਰਾਹੀਂ ਜਦੋਂ ਆਵਾਜ਼ ਔਰ ਹਲਕੇ ਮਿਊਜ਼ਿਕ ਔਰ ਦੂਜੇ 'ਚ ਇੰਟਰੋਡਿਊਸ ਕਰਾਇਆ ਜਾਂਦਾ, ਜਦੋਂ ਤੁਸੀਂ ਦੇਖਦੇ ਹੋ ਤੁਹਾਨੂੰ ਹਰ ਚੀਜ਼ ਇੱਕ ਲਾਈਵਲੀ ਲੱਗਦੀ ਹੈ, ਫੁੱਲ ਆਫ ਲਾਈਫ ਲੱਗਦੀ ਹੈ। ਹਾਲਾਂਕਿ ਕਿਉਂ ਜਿਹੀਆਂ ਗੱਲਾਂ ਜਦੋਂ ਕੈਂਪੇਨ ਤੇ ਚੜ੍ਹਦੇ ਨੇ ਜਾਂ ਅਦਰਵਾਈਜ਼ ਇਸ ਵੇਲੇ ਜਿੰਨੀ ਅਮਰੀਕਨ ਸੋਸਾਇਟੀ ਡਿਵਾਈਡਡ ਹੈ, ਇਹ 60s ਤੋਂ ਪਹਿਲਾਂ ਵਾਲੇ ਮਾਹੌਲ ਤੇ ਜਾ ਰਹੀ ਹੈ ਗੱਲ। ਕਿਉਂਕਿ 60s ਦੇ ਮਾਹੌਲ ਦੀ ਇਸ ਲਈ ਵੀ ਇੰਪੋਰਟੈਂਸ ਬਣ ਜਾਂਦੀ ਹੈ ਕਿ ਅੱਜ ਜਦੋਂ ਇਹ ਇਨੋਗਰਲ ਸੈਰੇਮਨੀ ਹੋਈ, ਅੱਜ ਮਾਰਟਨ ਲੂਥਰ ਕਿੰਗ ਦਾ ਜਨਮ ਦਿਨ ਵੀ ਸੀ। ਹੁਣ ਮਾਰਟਨ ਲੂਥਰ ਕਿੰਗ ਜਿਹਦੀ ਜ਼ਿੰਦਗੀ ਇਸ ਪਾਸੇ ਲੱਗੀ, ਉਹਦੀ ਸ਼ਹਾਦਤ ਵੀ ਹੋਈ। ਔਰ ਆਈ ਹੈਵ ਏ ਡ੍ਰੀਮ ਦੇ ਥੱਲੇ ਕਦੇ ਉਹਨੇ ਇਹ ਵਿਜ਼ੂਅਲਾਈਜ਼ ਕੀਤਾ ਸੀ ਕਿ ਭਾਈ ਸਾਡੇ ਵੀ ਹੱਕ ਹੋਣਗੇ, ਸਾਡੀਆਂ ਵੀ ਵੋਟਾਂ ਕਾਊਂਟ ਹੋਣਗੀਆਂ, ਅਸੀਂ ਵੀ ਉਹਨਾਂ ਰੈਸਟੋਰੈਂਟਾਂ, ਬੱਸਾਂ, ਗੱਡੀਆਂ 'ਚ ਦੂਸਰਿਆਂ ਦੇ ਨਾਲ ਸਫ਼ਰ ਕਰ ਸਕਾਂਗੇ ਜਿੱਥੇ ਸਾਨੂੰ ਜ਼ਲੀਲ ਨਹੀਂ ਕੀਤਾ ਜਾਏਗਾ। ਸਾਡੇ ਬੱਚੇ ਬੱਚੀਆਂ ਵੀ ਬਰਾਬਰ ਦੀ ਐਜੂਕੇਸ਼ਨ, ਐਪਾਰਥਾਈਡ ਔਰ ਉਸ 'ਚੋਂ ਨਿਕਲਣਗੇ। ਸੋ ਅੱਜ ਮਾਰਟਨ ਲੂਥਰ ਕਿੰਗ ਦੇ ਜਨਮ ਦਿਨ ਦੇ ਮੌਕੇ ਹੀ ਇਹ ਫੰਕਸ਼ਨ ਸੀ। ਔਰ ਇਹ ਸਾਰੇ 'ਚ ਜਿਹੜੇ ਕੁਝ ਪਾਰਟ ਮੈਂ ਸਮਝਦਾ ਵੀ, ਔਰ ਇਹਦੇ 'ਚ ਰਿਲੀਜੀਅਸ ਕਲਰਜੀ ਤੁਸੀਂ ਦੇਖਦੇ ਹੋ ਕਿ ਵੀ ਜਦੋਂ ਸਹੁੰ ਚੁੱਕਦਾ ਹੈ ਪ੍ਰੈਜ਼ੀਡੈਂਟ, ਲਫ਼ਜ਼ ਉਹੀ ਗਿਣੇ ਮਿਥੇ ਹੁੰਦੇ ਨੇ ਜਿਹੜੇ ਬਹੁਤ ਸਾਰੇ ਪ੍ਰੈਜ਼ੀਡੈਂਟਸ ਦੇ ਹੁੰਦੇ ਨੇ। ਲੇਕਿਨ ਇਹਦੇ ਬਾਵਜੂਦ ਕਿ ਅਮਰੀਕਨ ਸਿਸਟਮ ਦੇ ਵਿੱਚ ਚਰਚ ਔਰ ਸਟੇਟ ਸੈਪਰੇਟ ਹੈ, ਲੇਕਿਨ ਇਹਦੇ ਬਾਵਜੂਦ ਜਿਹੜਾ ਪਾਰਟ ਹੈ ਉਹ ਕ੍ਰਿਸਚੀਅਨਿਟੀ ਡੋਮੀਨੇਟ ਕਰਦੀ ਹੈ। ਜੂਡੀਇਜ਼ਮ ਵੀ ਉਸ ਦਾ ਹਿੱਸਾ ਬਣਿਆ। ਔਰ ਜਿਹੜੇ 3 ਅੱਡ ਜਿਹੜੇ ਉਹਨਾਂ ਦੇ ਕਲਰਜੀ ਦੇ ਨੇ, ਜਿਨ੍ਹਾਂ ਦੇ ਵਿੱਚ ਇੱਕ ਅਫਰੀਕਨ ਅਮਰੀਕਨ ਸੀ, ਇੱਕ ਜੂਇਸ਼ ਸਿਨਾਗੋਗ ਤੋਂ, ਔਰ ਇੱਕ ਜਿਹੜਾ ਜ਼ਾਹਰ ਹੈ ਚਰਚ ਦਾ, ਔਰ ਉਸ ਤੋਂ ਬਾਅਦ ਈਵਨ ਰੈਗੂਲਰ ਚਰਚ ਦੇ ਵਿੱਚ ਵੀ ਜਾ ਕੇ ਸਰਵਿਸ ਹੁੰਦੀ ਹੈ। ਸੋ ਉਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਮੈਂ ਔਰ ਅੱਜ ਜਦੋਂ ਮੈਂ ਉਹਨਾਂ ਨੂੰ ਸੁਣ ਰਿਹਾ ਸੀ ਜਿਨ੍ਹਾਂ ਨੇ ਆਫਟਰ ਦਾ ਓਥ ਟੇਕਿੰਗ ਉਹਨਾਂ ਨੇ ਆਪਣੇ ਜਿਹੜਾ ਰਿਲੀਜੀਅਸ ਸੈਰਮਨ ਦਿੱਤੇ, ਮੈਂ ਕਿਹਾ ਕਿ ਵੀ ਇਹ ਨਿਊਟ ਗਿੰਗਰਿਚ ਜਿਹੜਾ ਹਾਊਸ ਸਪੀਕਰ ਸੀ ਰਿਪਬਲਿਕਨ ਦਾ, ਇਹ ਉਹਨੇ ਟਰਮ ਕਾਇਨ ਕੀਤੀ ਸੀ। ਉਹਨੇ ਕਿਹਾ ਸੀ ਕਿ ਦਿਸ ਕੰਟਰੀ ਹੈਜ਼ ਦਾ ਜੂਡੀਓ ਕ੍ਰਿਸਚੀਅਨ ਰੂਟਸ। ਸੋ ਮਤਲਬ ਇਹ ਹੈ ਵੀ ਠੀਕ ਹੈ, ਇੱਥੋਂ ਦੇ ਕਨਸਟੀਟਿਊਸ਼ਨ ਨੇ ਸਾਰੇ ਧਰਮਾਂ ਨੂੰ ਐਕੋਮੋਡੇਟ ਕੀਤਾ ਹੋਇਆ ਹੈ। ਔਰ ਜਦੋਂ ਅਸੀਂ ਲਿਬਰਟੀ ਔਰ ਪਰਸੂਟ ਆਫ ਹੈਪੀਨੈਸ ਔਰ ਜਸਟਿਸ ਔਰ ਇਹਨਾਂ ਸਾਰਿਆਂ ਦੀ ਗੱਲ ਕਰਦੇ, ਪਰ ਅਜੇ ਵੀ ਜਿਹੜੀ ਡੋਮੀਨੈਂਟ ਥਾਟ ਪ੍ਰੋਸੈਸ ਹੈ, ਔਰ ਉਹਦੇ 'ਚ ਵੀ ਜਿਹੜੀ ਉਹਨਾਂ ਦੀ ਤਿੰਨੋਂ ਹੀ ਜਿਹੜੇ ਰਿਲੀਜੀਅਸ ਪ੍ਰੀਸਟ ਸਨ, ਉਹਨਾਂ ਦੀ ਪ੍ਰੈਜੈਂਟੇਸ਼ਨ 'ਚੋਂ ਤੁਸੀਂ ਦੇਖ ਸਕਦੇ ਹੋ। ਜੂਇਸ਼ ਨੇ ਖਾਸ ਤੌਰ 'ਤੇ ਇਜ਼ਰਾਈਲ ਅਮਰੀਕਾ ਰਿਲੇਸ਼ਨਸ ਦੀ ਗੱਲ ਕੀਤੀ, ਥੈਂਕ ਯੂ ਕੀਤਾ ਕਿ ਅੱਜ 3 ਜਿਹੜੇ ਬੀਬੀਆਂ ਨੇ ਜਿਹੜੀਆਂ ਹੌਸਟੇਜ ਬਣੀਆਂ 9 ਅਕਤੂਬਰ 2023 ਨੂੰ ਉਹ ਵਾਪਸ ਆਈਆਂ ਨੇ। ਹਾਲਾਂਕਿ ਉਹਦੇ 'ਚ ਉਹਦਾ ਕੋਈ ਜ਼ਿਕਰ ਨਹੀਂ ਸੀ ਕਿ ਜਿਹੜੇ 50,000 ਦੇ ਕਰੀਬ ਫਲਸਤੀਨੀ ਜਿਹੜੇ ਇਜ਼ਰਾਈਲ ਦੀਆਂ ਜੇਲ੍ਹਾਂ 'ਚ ਨੇ, ਔਰ ਉਹਨਾਂ 'ਚੋਂ ਵੀ ਅੱਜ ਕਿਉਂਕਿ ਡੀਲ ਹੋਈ ਹੈ ਹਮਾਸ ਔਰ ਸਟੇਟ ਆਫ ਇਜ਼ਰਾਈਲ ਦੇ ਵਿੱਚ, ਜਿਹਨੂੰ ਇਜਿਪਟ, ਕਤਾਰ ਔਰ ਅਮਰੀਕਾ ਨੇ ਜਿਹੜਾ ਇੰਟਰਵੀਨ ਜਿਹੜਾ ਉਹ ਮੀਡੀਏਟ ਕੀਤਾ ਹੈ, ਉਹਨਾਂ ਨੂੰ ਵੀ ਸਾਈਮਲਟੇਨੀਅਸਲੀ ਛੱਡਿਆ ਗਿਆ। ਲੇਕਿਨ ਗੱਲ ਜਦੋਂ ਅਸੀਂ ਕਰ ਰਹੇ ਹਾਂ ਕਿ ਵੀ ਇਹ ਜੂਡੀਓ ਕ੍ਰਿਸਚੀਅਨ ਰੂਟਸ ਦੀ ਗੱਲ ਹੁੰਦੀ ਹੈ, ਤੇ ਉਹ ਤੁਸੀਂ ਇਸ ਕਿਸਮ ਦੇ ਪਾਰਟ ਤੋਂ ਵੀ ਦੇਖ ਸਕਦੇ ਹੋ। ਜਿਹੜਾ ਪਾਰਟ ਮੈਨੂੰ ਲੱਗਾ ਕਿ ਵੀ ਇਹਦੇ ਬਾਵਜੂਦ ਕਿ ਅਸੀਂ ਇਸ ਗੱਲ ਲਈ ਸ਼ੁਕਰਗੁਜ਼ਾਰ ਹਾਂ ਕਿ ਇਸ ਮੁਲਕ ਦੇ ਸ਼ਹਿਰੀ ਹੋਣ ਦੇ ਨਾਤੇ, ਸਿਟੀਜ਼ਨ ਹੋਣ ਦੇ ਨਾਤੇ ਅਸੀਂ ਫਰੀडम ਆਫ ਐਕਸਪ੍ਰੈਸ਼ਨ, ਲਿਬਰਟੀ ਔਰ ਇਹ ਸਾਰੀਆਂ ਗੱਲਾਂ ਕਰਦੇ ਹਾਂ। ਪਰ ਅਲਟੀਮੇਟਲੀ ਜਿਹੜਾ ਡਿਸੀਜਨ ਮੇਕਿੰਗ ਹੈ ਜਾਂ ਪਾਲਿਸੀ ਮੇਕਿੰਗ ਹੈ, ਉਸ ਦੇ ਵਿੱਚ ਜਿਹੜਾ ਮੁੱਖ ਧਾਰਾ ਹੈ ਉਹ ਜੂਡੀਓ ਕ੍ਰਿਸਚੀਅਨ ਰੂਟਸ ਦੀ ਹੀ ਤੁਸੀਂ ਵਿਜ਼ੀਬਲੀ ਦੇਖ ਸਕਦੇ ਹੋ। ਡੋਨਲਡ ਟਰੰਪ 47ਵੇਂ ਪ੍ਰੈਜ਼ੀਡੈਂਟ ਸੀ, ਔਰ ਇਹ ਜਿਹੜਾ ਆਉਣ ਵਾਲਾ ਵਰ੍ਹਾ ਹੈ ਇਹ ਹੋਰ ਵੀ ਅਹਿਮੀਅਤ ਵਾਲਾ ਹੈ ਕਿ 250 ਸਾਲ ਹੋ ਜਾਣੇ ਨੇ ਅਮਰੀਕਾ ਨੂੰ ਜਦੋਂ ਤੋਂ ਇਹ ਸਿਸਟਮ ਐਸਟੈਬਲਿਸ਼ ਹੋਇਆ। ਸੋ ਜ਼ਾਹਰ ਹੈ ਸਾਰਿਆਂ ਨੇ ਜਾਰਜ ਵਾਸ਼ਿੰਗਟਨ ਨੂੰ ਵੀ ਇਨਵੋਕ ਕੀਤਾ,
ਮਾਰਟਨ ਲੂਥਰ ਕਿੰਗ ਦੀ ਬਹੁਤੀ ਕੋਟ ਤਾਂ ਮੈਨੂੰ ਨਜ਼ਰ ਨਹੀਂ ਆਈ, ਕਿਉਂਕਿ ਜੇ ਮਾਰਟਨ ਲੂਥਰ ਕਿੰਗ ਦੀ ਕੋਟ ਹੁੰਦੀ, ਜਿਨ੍ਹਾਂ ਨੂੰ ਜਿਵੇਂ ਸਾਡੇ ਵੀਰ ਸੁਖਜਿੰਦਰ ਸਿੰਘ ਬਾਜਵਾ ਹੋਰਾਂ ਨੇ ਆਪਣੀ ਆਈਡੀ ਬਣਾਈ ਹੋਈ ਹੈ, ਔਰ ਮੈਂ ਅਕਸਰ ਉਹਨੂੰ ਕੋਟ ਕਰਦਾ ਮਾਰਟਨ ਲੂਥਰ ਕਿੰਗ ਦੀ ਇਸ ਕੋਟ ਨੂੰ ਕਿ ਇਨਜਸਟਿਸ ਐਨੀਵੇਅਰ ਇਜ਼ ਦਾ ਥ੍ਰੈਟ ਟੂ ਜਸਟਿਸ ਐਵਰੀਵੇਅਰ। ਜੇ ਤੁਸੀਂ ਇਸ ਨੂੰ ਮੰਨੋਗੇ ਫਿਰ ਪ੍ਰਿੰਸੀਪਲ ਤੁਹਾਡਾ ਯੂਨੀਵਰਸਲ ਜਾਂ ਤੁਹਾਡਾ ਸਿਧਾਂਤ ਇਨਸਾਨਵਾਦੀ ਹੋਏਗਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਕਿ ਭਾਈ ਜਿੱਥੇ ਜਿੱਥੇ ਵੀ ਇਨਜਸਟਿਸ ਹੈ। ਪਰ ਜੇ ਹੁਣ ਤੁਸੀਂ ਪੋਲੀਟੀਕਲ ਥੀਮ ਅਮਰੀਕਾ ਫਸਟ ਦੇ ਥੱਲੇ ਬਣਾਉਂਦੇ ਹੋ ਔਰ ਸਾਰਾ ਪਾਰਟ ਹੀ ਉਸ ਨੂੰ ਦੇਖਦੇ ਹੋ, ਉਹਦੇ ਥੱਲੇ ਜੇ ਤੁਹਾਨੂੰ ਮਿਲੀਅਨਸ ਆਫ ਜਿਹੜਾ ਨੂੰ ਤੁਸੀਂ ਇਲੀਗਲ ਕਹਿ ਕੇ ਹੁਣ ਡਿਪੋਰਟ ਕਰਨਾ ਹੈ, ਤੁਨ ਕੇ ਭਰ ਕੇ, ਫਿਰ ਤੁਸੀਂ ਉਸ ਨੂੰ ਜਸਟੀਫਾਈ ਨਹੀਂ ਕਰ ਸਕਦੇ, ਜਿਸ ਬਾਰੇ ਮੈਂ ਗੱਲ ਕਰਾਂਗਾ ਵੀ ਪੋਪ ਨੇ ਇਸ ਦੇ ਉੱਤੇ ਕੀ ਕਿਹਾ। ਪਰ ਇਸ ਵੇਲੇ ਅਸੀਂ ਗੱਲ ਕਰ ਰਹੇ ਹਾਂ ਕਿ ਇਸ ਇਨੋਗ੍ਰੇਸ਼ਨ ਦੇ ਹਵਾਲੇ ਨਾਲ ਸਿੱਖ ਡੈਲੀਗੇਸ਼ਨ ਨੇ ਵੀ ਸ਼ਮੂਲੀਅਤ ਕੀਤੀ। ਵਰਲਡ ਸਿੱਖ ਪਾਰਲੀਮੈਂਟ ਨੂੰ ਵੀ ਸਪੈਸ਼ਲ ਇਸ ਮੌਕੇ ਦੇ ਉੱਤੇ ਜਿਹੜਾ ਹੈ ਉਹ ਇਨਵੀਟੇਸ਼ਨ ਸੀ, ਔਰ ਦਰਸ਼ਕ ਪਿਕਚਰਸ ਬਿਹਾਈਂਡ ਦੇਖ ਸਕਦੇ ਨੇ। ਭਾਈ ਹਿੰਮਤ ਸਿੰਘ, ਸਰ ਬਲਵਿੰਦਰ ਸਿੰਘ ਚੱਠਾ, ਸਰ ਆਲੂਵਾਲੀਆ ਔਰ ਸਾਡੇ ਵੀਰ ਭਗਤ ਸਿੰਘ, ਔਰ ਇਹ ਸਾਰਿਆਂ ਨੇ ਸ਼ਮੂਲੀਅਤ ਕੀਤੀ। ਇਸੇ ਤਰ੍ਹਾਂ ਜਿਵੇਂ ਈਵਨ ਸਿੱਖਸ ਫਾਰ ਜਸਟਿਸ ਵਾਲਿਆਂ ਦਾ ਵੀ ਇਹ ਸੀ ਕਿ ਉਹਨਾਂ ਨੂੰ ਐਜ਼ ਏ ਮੀਡੀਆ ਵੀ ਇਨਵਾਈਟ ਕੀਤਾ ਗਿਆ। ਉਹਨਾਂ ਦੇ ਕੋਲ ਵੀ ਇਨੋਗ੍ਰੇਸ਼ਨ ਦੇ ਮੌਕੇ ਇਨਵੀਟੇਸ਼ਨ ਸੀ, ਔਰ ਹੋਰਾਂ ਨੇ ਵੀ ਪਾਰਟਿਸਿਪੇਸ਼ਨ ਕੀਤੀ ਹੋਏਗੀ, ਕਿਉਂਕਿ ਬਹੁਤ ਠੰਡ ਹੋਣ ਕਰਕੇ ਓਪਨ ਦੇ ਵਿੱਚ ਤਾਂ ਨਹੀਂ ਸੀ, ਲਿਮਿਟਡ ਅੰਦਰ ਸਪੇਸ ਸੀ। ਲੇਕਿਨ ਅਸੀਂ ਇਹ ਸਮਝਦੇ ਹਾਂ ਵੀ ਇੱਕ ਪਾਸੇ ਜਿੱਥੇ ਇਹ ਚਰਚਾ ਹੁੰਦੀ ਹੈ, ਭਾਵੇਂ ਉਹ ਇਨਵੀਟੇਸ਼ਨ ਇੱਕ ਡਿਫਰੈਂਟ ਲੈਵਲ ਦਾ ਹੁੰਦਾ ਹੈ, ਜਿਹੜਾ 10 ਪ੍ਰੈਜ਼ੀਡੈਂਟਸ ਆ ਪ੍ਰਾਈਮ ਮਿਨਿਸਟਰ ਨੂੰ ਟਰੰਪ ਨੇ ਦਿੱਤਾ ਹੈ, ਜਿਨ੍ਹਾਂ ਦੇ ਵਿੱਚ ਚਾਈਨੀਜ਼ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਵੀ ਸੀ, ਪਰ ਉਹਨਾਂ ਨੇ ਆਪਣੀ ਥਾਂ ਆਪਣੇ ਵਾਈਸ ਪ੍ਰੈਜ਼ੀਡੈਂਟ ਫੋਰਨ ਮਿਨਿਸਟਰ ਨੂੰ ਭੇਜਿਆ। ਇਸੇ ਤਰ੍ਹਾਂ ਐਲ ਸੈਲਵਾਡੋਰ, ਇਟਲੀ ਔਰ ਕੁਝ ਹੋਰ ਮੁਲਕਾਂ ਨੂੰ। ਲੇਕਿਨ ਮੋਦੀ ਤਰਸਦੇ ਰਹੇ, ਉਹਨਾਂ ਨੇ ਐਸ ਜੈ ਸ਼ੰਕਰ ਨੂੰ ਇੱਕ ਹਫ਼ਤਾ ਇੱਥੇ ਭੇਜ ਛੱਡਿਆ ਕ੍ਰਿਸਮਸ ਦੇ ਨੇੜੇ ਤੇੜੇ। ਉਹਨੇ ਵੀ ਬਥੇਰੇ ਤਰਲੇ ਕੀਤੇ ਕਿ ਜੀਸਸ ਦੇ ਨਾਂ, ਪ੍ਰਭੂ ਯਸ਼ੂ ਕੇ ਨਾਮ ਹੀ ਦੇ ਦਿਓ, ਪਰ ਝੋਲੀ 'ਚ ਖੈਰ ਨਹੀਂ ਪਈ। ਤੇ ਉਹ ਖੁਦ ਹੀ ਜਿਹੜਾ ਆਏ, ਉਹਨਾਂ ਦੇ ਲਈ ਵੀ ਕੋਈ ਸੈਪਰੇਟ ਬਾਕਸ ਨਹੀਂ ਸੀ, ਸਿਰਫ ਕਿਉਂਕਿ ਸਾਰੀਆਂ ਐਮਬੈਸੀਆਂ ਨੂੰ ਇਨਵਾਈਟ ਕੀਤਾ ਜਾਂਦਾ ਹੈ, ਔਰ ਉਹਨਾਂ 'ਚ 2 ਸੀਟਾਂ ਜਿਹੜੀਆਂ ਨੇ ਉਹ ਇੰਡੀਅਨ ਐਮਬੈਸੀ ਲਈ ਸੀ। ਇੱਕ 'ਚ ਐਮਬੈਸਡਰ ਨੇ ਬਹਿਣਾ ਸੀ, ਇੱਕ 'ਚ ਡਿਪਟੀ ਐਮਬੈਸਡਰ ਨੇ ਬਹਿਣਾ ਸੀ। ਸੋ ਐਸ ਜੈ ਸ਼ੰਕਰ ਨੇ ਡਿਪਟੀ ਐਮਬੈਸਡਰ ਨੂੰ ਉਠਾ ਕੇ ਆਪ ਹੀ ਆ ਕੇ ਬਹਿ ਗਏ। ਹਾਲਾਂ ਕੋਈ ਪ੍ਰੋਪਰ, ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ, ਉਹਨਾਂ ਦਾ ਹਿੰਦੂਤਵਾ ਵਿਚਾਰਧਾਰਾ ਦਾ RSS ਦਾ ਵੱਡਾ ਆਈਡੀਆਲੋਗ ਸੁਬਰਾਮਨਿਅਮ ਸਵਾਮੀ ਜਿਹੜਾ ਪੂਰਾ ਡਾਂਗ ਲੈ ਕੇ ਪਿੱਛੇ ਪਿਆ, ਉਹਨੇ ਕਿਹਾ ਵੀ ਇਹ ਪਹਿਲਾਂ ਵੇਟਰ ਸੀ, ਹੁਣ ਜੈਨੀਟਰ ਜਿਹੜਾ ਸਫਾਈ ਕਰਦਾ ਟਾਇਲਟਸ ਦੂਜੇ ਦੀ, ਕਿ ਇਹਨੇ ਐਸ ਜੈ ਸ਼ੰਕਰ ਵੇਟਰ ਤੋਂ ਜੈਨੀਟਰ ਬਣ ਗਿਆ। ਸੋ ਇਹ ਓਵਰਆਲ ਪਰ ਇੱਕ ਫੈਸਟਿਵ ਲੁੱਕ ਸੀ, ਔਰ ਜਿਹੜਾ ਫਸਟ ਲੇਡੀ ਮੈਲੋਨੀਆ, ਉਹਦੇ ਸਿਰ ਦੇ ਉੱਤੇ ਹੈਟ ਇਸ ਢੰਗ ਨਾਲ ਸੀ ਵੀ ਉਹਦਾ ਮੱਥੇ ਤੋਂ ਥੱਲੇ ਅੱਖਾਂ ਵੀ ਨਜ਼ਰ ਨਹੀਂ ਸੀ ਆਉਂਦੀਆਂ। ਉਹ ਵੀ ਸ਼ਾਇਦ ਇਸੇ ਲਈ ਕਿ ਵੀ ਫੋਕਸ ਇੱਕ ਦੇ ਉੱਤੇ ਹੀ ਰਹੇ। ਲੇਕਿਨ ਇਹ ਵੀ ਆਇਆ ਕਿ ਵੀ ਅੱਜ ਜਿਹੜੀ ਹੈ ਉਹਨੇ ਮੈਲਾਨੀਆ ਨੇ ਆਪਣੀ ਕ੍ਰਿਪਟੋ ਕਰੰਸੀ ਕਿ ਕੀ ਉਹਨੂੰ ਕਹਿੰਦੇ ਨੇ ਉਹ ਵੀ ਜਾਰੀ ਕਰ ਦਿੱਤੀ। ਹੁਣ ਆਉਣ ਵਾਲਾ ਪੀਰੀਅਡ ਲੇਕਿਨ ਜੇ ਕੁੱਲ ਕਹਿਣਾ ਹੋਏ, ਕੁੱਲ ਮਿਲਾ ਕੇ, ਕਿ ਤੁਸੀਂ ਇੱਕ ਗ੍ਰੇਸਫੁਲ ਅੰਦਾਜ਼ ਦੇ ਵਿੱਚ ਜਿਹੜੇ ਪਾਵਰ ਦੇ ਰਹੇ ਨੇ, ਭਾਵੇਂ ਉਹਨਾਂ ਦੇ ਨਾਲ ਕੀ ਵਰਤਾਰਾ ਹੈ ਜਾਂ ਕਿਸ ਕਿਸਮ ਦੀ ਸ਼ਬਦਾਵਲੀ ਇਸਤੇਮਾਲ ਕੀਤੀ ਗਈ, ਲੇਕਿਨ ਜਿਸ ਗ੍ਰੇਸ ਨਾਲ ਜਦੋਂ ਅਸੀਂ ਇਹ ਅਮਰੀਕਨ ਸਿਸਟਮ ਦੀ ਬਿਊਟੀ ਦੀ ਗੱਲ ਕਰਦੇ ਹਾਂ ਕਿ ਵੀ ਐਗਰੀ ਟੂ ਡਿਸਐਗਰੀ, ਤੇ ਇਹ ਤੁਹਾਨੂੰ ਬੜਾ ਕਲੀਅਰਲੀ ਨਜ਼ਰ ਆਉਂਦਾ ਹੈ ਕਿ ਵੀ ਕਿਵੇਂ ਗ੍ਰੇਸਫੁਲੀ ਸਾਰੇ ਜਦੋਂ ਮਿਲੇ, ਪ੍ਰੈਜ਼ੀਡੈਂਟ ਆਏ ਨਹੀਂ ਵੀ ਨੇ, ਹੈਂਡਸ਼ੇਕ ਵੀ ਕਰ ਰਹੇ ਨੇ, ਹਗਸ ਵੀ ਹੋ ਰਹੀਆਂ, ਔਰ ਇਹ ਸਾਰਿਆਂ ਨੂੰ ਇੱਕ ਬੜਾ ਜਿਹੜਾ ਇੱਕ ਆਰਗੇਨਾਈਜ਼ ਤਾਂ ਚਲੋ ਹੁੰਦਾ ਹੀ ਆ, ਉਹ ਤਾਂ ਅਮਰੀਕਨ ਸਿਸਟਮ ਦਾ ਬੇਸ ਹੈ। ਲੇਕਿਨ ਤੁਸੀਂ ਉਸ ਗ੍ਰੇਸ ਨੂੰ ਦੇਖ ਸਕਦੇ ਹੋ। ਹਾਲਾਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਤੱਕ ਪ੍ਰੈਜ਼ੀਡੈਂਟ ਟਰੰਪ ਬੋਲ ਨਹੀਂ ਹਟੇ, ਹਾਲਾਂ 94 ਜਰਨਲਿਸਟ ਨੂੰ ਉਹਨਾਂ ਦੀ ਸਪੀਚ ਦੇ ਕੁਛ ਐਕਸਰਪਟ ਪਹਿਲਾਂ ਦਿੱਤੇ ਗਏ ਸੀ, ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਿਸ ਕਿਸਮ ਦਾ ਪ੍ਰੈਜ਼ੀਡੈਂਟ ਟਰੰਪ ਨੇ ਪਹਿਲਾਂ ਫੁੱਲ ਫਾਇਰ ਖੋਲ੍ਹਿਆ ਹੋਇਆ ਸੀ ਸਾਰਿਆਂ ਉੱਤੇ, ਘੱਟੋ ਘੱਟ ਇਸ ਜਿਹੜੀ ਹੈ ਉਹਨਾਂ ਦੀ ਇਨੋਗਰਲ ਸਪੀਚ ਦੇ ਵਿੱਚ ਰੈਸਟ੍ਰੇਨ ਸੀ। ਜਿਵੇਂ ਕੈਨੇਡਾ ਨੂੰ 51ਵਾਂ ਸੂਬਾ ਕਹਿਣਾ,
ਜਾਂ ਉਹਨਾਂ ਦੇ ਪ੍ਰਾਈਮ ਮਿਨਿਸਟਰ ਨੂੰ ਜਿਹੜਾ ਉਹ ਗਵਰਨਰ ਕਹਿਣਾ। ਸੋ ਜਸਟਿਨ ਟਰੂਡੋ ਤਾਂ ਆਏ ਨਹੀਂ, ਲੇਕਿਨ ਟਰੰਪ ਦੀ ਸਪੀਚ 'ਚੋਂ ਕੈਨੇਡਾ ਬਾਰੇ ਕੋਈ ਵੀ ਇਸ ਕਿਸਮ ਦੀ ਰੈਫਰੈਂਸ ਜਾਂ ਮੈਂਸ਼ਨ ਵੀ ਨਹੀਂ ਸੀ। ਇਸੇ ਤਰ੍ਹਾਂ ਗ੍ਰੀਨਲੈਂਡ, ਉਹਨੂੰ ਕਬਜ਼ਾ ਕਰਨ ਦੀ ਲਾਈਨ ਜਾਂ ਖਰੀਦਣ ਦੀ ਲਾਈਨ ਡੈਨਮਾਰਕ ਤੋਂ ਜਿਹਨੇ ਜਿਹੜਾ ਹੈ ਉਹ ਕੁੜਿੱਤਣ ਪੈਦਾ ਕੀਤੀ, ਉਸ ਦੇ ਉੱਤੇ ਵੀ ਪ੍ਰੈਜ਼ੀਡੈਂਟ ਟਰੰਪ ਦਾ ਕੋਈ ਕਾਮੈਂਟ ਨਹੀਂ ਸੀ। ਚਾਈਨਾ ਬਾਰੇ, ਕਿਉਂਕਿ ਸਾਰੇ ਕੈਂਪੇਨ ਵੇਲੇ ਚਾਈਨਾ ਨੂੰ ਹੀ ਐਜ਼ ਏ ਕਾਊਂਟਰ ਦੇ ਤੌਰ ਦੇ ਉੱਤੇ, ਐਨਮੀ ਦੇ ਤੌਰ 'ਤੇ ਲਿਆ ਗਿਆ ਸੀ, ਪਰ ਸ਼ੀ ਜਿਨਪਿੰਗ ਨੂੰ ਇਕੱਲਾ ਇਨਵਾਈਟ ਹੀ ਨਹੀਂ ਕੀਤਾ ਗਿਆ। ਈਵਨ ਇਨੋਗ੍ਰੇਸ਼ਨ ਤੋਂ ਪਹਿਲਾਂ ਟਰੰਪ ਨੇ ਉਹਨਾਂ ਨਾਲ ਗੁਫ਼ਤਗੂ ਵੀ ਕੀਤੀ ਔਰ ਫਿਰ ਖੁਦ ਆਪਣੇ ਸੋਸ਼ਲ ਮੀਡੀਆ ਜਿਹੜਾ ਖੁਦ ਹੀ ਉਹਨਾਂ ਨੇ ਬਣਾਇਆ, ਉਸ ਦੇ ਉੱਤੇ ਉਹਨਾਂ ਨੇ ਇਹ ਵੀ ਕਿਹਾ ਕਿ ਭਾਈ ਅਸੀਂ ਆਹ ਮੁੱਦਿਆਂ 'ਤੇ ਗੱਲ ਕੀਤੀ ਹੈ ਐਂਡ we together will bring peace and everything on the world। ਸੋ ਆਲਰੇਡੀ ਚਾਈਨਾ ਦੀ ਇੰਪੋਰਟੈਂਸ ਰਹੀ ਔਰ ਇਹ 30 ਮਿੰਟ ਦੇ ਭਾਸ਼ਣ 'ਚ ਵੀ ਕਿਤੇ ਵੀ ਜਿਹੜਾ ਹੈ ਉਹ ਚਾਈਨਾ ਦਾ ਸਿੱਧੇ ਤੌਰ 'ਤੇ ਨਾਂ ਨਹੀਂ ਆਇਆ, ਸਿਵਾਏ ਇੱਕ ਥਾਂ ਤੋਂ ਜਦੋਂ ਉਹਨਾਂ ਨੇ ਪਨਾਮਾ ਦਾ ਜ਼ਿਕਰ ਕੀਤਾ। ਔਰ ਪਨਾਮਾ ਨਹਿਰ ਦਾ ਜ਼ਿਕਰ ਕਰਦਿਆਂ ਉਹਨਾਂ ਨੇ ਕਿਹਾ ਕਿ ਜਿਸ ਨਹਿਰ ਨੂੰ ਬਣਾਉਣ ਲਈ 38,000 ਬੰਦਿਆਂ ਦੀ ਮੌਤ ਹੋਏ ਔਰ ਇਹ ਇੱਕ ਵੱਡਾ ਜਿਹੜਾ ਗਲਤ ਫੈਸਲਾ ਸੀ। ਜਦੋਂ ਉਹਨਾਂ ਨੇ ਸਨ ਵੀ ਮੈਂਸ਼ਨ ਕੀਤਾ, ਕਿਉਂਕਿ ਜੇ ਮੇਰੇ ਕੋਲ ਟਰਾਂਸਕ੍ਰਿਪਟ ਹੈ ਉਹਨਾਂ ਦੀ ਸਪੀਚ ਦੀ, ਜੇ ਮੈਂ ਉਹਦੇ 'ਚ ਗਿਆ ਤਾਂ ਮੈਂ ਘੜੀ ਵੀ ਨਾਲ ਸਾਹਮਣੇ ਮੇਰੀ ਨਜ਼ਰ ਪੈ ਰਹੀ ਹੈ ਕਿ ਆਲਰੇਡੀ ਲੇਟ ਵੱਲ ਅਸੀਂ ਜਾ ਰਹੇ। ਸੋ ਉਹਨਾਂ ਨੇ ਉਹਦਾ ਜ਼ਿਕਰ ਕਰਦਿਆਂ ਕਿਹਾ ਕਿ ਵੀ ਇਹ ਬਿਲਕੁਲ ਗਲਤ ਸੀ ਪਨਾਮਾ ਹੈਂਡਓਵਰ ਕਰਨਾ ਵਾਪਸ। ਅੱਜ ਸਾਡੇ ਜਿਹੜਾ ਹੈ ਉਹ ਸ਼ਿਪਸ ਨੂੰ ਦਿੱਕਤ ਹੈ, ਵਾਧੂ ਟੈਰਿਫ ਚਾਰਜ ਕੀਤੀ ਜਾ ਰਹੀ ਹੈ, ਜਿਹਨੇ ਸਾਡੇ ਨੇਵਲ ਸ਼ਿਪ ਵੀ ਸਾਹਮਣੇ ਨੇ, ਉਹਨੂੰ ਚਾਈਨਾ ਰਨ ਕਰ ਰਿਹਾ। ਹਾਲਾਂਕਿ ਠੀਕ ਨਹੀਂ ਹੈ ਫੈਕਚੁਅਲੀ, ਲੇਕਿਨ ਉਹਨਾਂ ਨੇ ਇਹ ਕਿਹਾ ਕਿ ਵੀ ਇਹਨੂੰ ਅਸੀਂ ਵਾਪਸ ਲਵਾਂਗੇ। ਸੋ ਜੇ ਕਨਫਲਿਕਟ ਦੇ ਪੁਆਇੰਟਸ ਕਹਿਣੇ ਹੋਣ ਤਾਂ ਫਿਰ ਜ਼ਾਹਰ ਹੈ ਕਿ ਪਨਾਮਾ ਨਹਿਰ ਦੇ ਉੱਤੇ ਹੀ ਚਾਈਨਾ ਦਾ ਵੀ ਮੈਂਸ਼ਨ ਹੋਇਆ ਔਰ ਉਸ ਨੂੰ ਜਿਹੜਾ ਹੈ ਉਹ ਲੈਂਡ ਦੀ ਗੱਲ ਵੀ ਹੋਈ। ਸੋ ਇਹ ਕਨਫਲਿਕਟ ਕਿੱਧਰ ਨੂੰ ਜਾਏਗਾ, ਇਹ ਇੱਕ ਜਿਹੜਾ ਪਾਰਟ ਉਸ ਦੇ ਨਾਲ ਸਾਹਮਣੇ ਆਇਆ। ਫਿਰ ਅਸੀਂ ਦੇਖਦੇ ਹਾਂ ਕਿ ਸਭ ਤੋਂ ਪਾਵਰਫੁਲ ਜਿਹੜਾ ਉਹਨਾਂ ਦਾ ਕਹਿਣਾ ਸੀ ਉਹ ਇਮੀਗ੍ਰੇਸ਼ਨ ਦੇ ਉੱਤੇ ਸੀ ਔਰ ਉਹਨਾਂ ਨੇ ਜਿਹੜਾ ਈਵਨ ਪਿਛਲੀ ਟਰਮ ਵੇਲੇ ਵੀ 2019 'ਚ ਉਹਨਾਂ ਨੇ ਮੈਕਸੀਕੋ ਨਾਲ ਲੱਗਦੇ ਬਾਰਡਰ ਦੇ ਉੱਤੇ ਕੰਧ ਦੀ ਗੱਲ ਤਾਂ ਕੀਤੀ ਸੀ, ਨਾਲ ਦੀ ਨਾਲ ਫੌਜ ਵੀ ਸੱਦ ਰਹੀ ਸੀ। ਸੋ ਇਸ ਦੇ ਵਿੱਚ ਵੀ ਉਹਨਾਂ ਨੇ ਆਪਣਾ ਜਿਹੜਾ ਉਸ ਨੂੰ ਐਮਰਜੈਂਸੀ ਡਿਕਲੇਅਰ ਕਰਨ ਦੀ ਲਾਈਨ ਲਈ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਮੈਂ ਇਹ ਜਿਹੜਾ ਇਸ ਨੂੰ ਜਿਹੜਾ ਉਹ ਮੂਵ ਕਰਾਂਗਾ ਤੇਜ਼ੀ ਦੇ ਨਾਲ, ਅਸੀਂ ਇਹਨਾਂ ਸਾਰਿਆਂ ਨੂੰ ਜਿਹੜਾ ਔਰ ਉਹਦੇ ਥੱਲੇ ਉਹਨਾਂ ਨੇ ਕਿਹਾ ਵੀ ਅੱਜ ਹੀ ਮੈਂ ਐਗਜ਼ੈਕਟਿਵ, ਕਿਉਂਕਿ ਇਹ ਜਿਹੜਾ ਇਨੋਗਰਲ ਸਪੀਚ ਹੁੰਦੀ ਆ ਉਸ ਤੋਂ ਬਾਅਦ ਜਿਹੜਾ ਇੱਕ ਪੂਰਾ ਦਿਨ ਹੁੰਦਾ ਹੈ ਉਹ ਜਿਹੜਾ ਐਗਜ਼ੈਕਟਿਵ ਆਰਡਰ, ਔਰ ਮੇਰਾ ਖਿਆਲ ਹੈ ਵੀ ਅੱਜ ਹਾਲਾਂ ਐਂਡ ਤੱਕ ਸਾਨੂੰ ਨਹੀਂ ਪਤਾ ਅੱਜ ਕਿੰਨੇ ਜਾਰੀ ਹੋਏ, ਪਰ ਮੈਨੂੰ ਇਹ ਲੱਗਦਾ ਹੈ ਵੀ ਅੱਜ ਪ੍ਰੈਜ਼ੀਡੈਂਟ ਟਰੰਪ ਨੇ ਪਿਛਲੇ ਸਾਰੇ ਜਿਹੜੇ 46 ਪ੍ਰੈਜ਼ੀਡੈਂਟ ਹੋਏ ਨੇ ਇਨਕਲੂਡਿੰਗ ਉਹਨਾਂ ਦੀ ਪਹਿਲੀ ਟਰਮ ਦੇ, ਉਹਦਾ ਰਿਕਾਰਡ ਤੋੜਿਆ ਹੋਏਗਾ, ਕਿਉਂਕਿ ਜਿੰਨੇ ਐਗਜ਼ੈਕਟਿਵ ਆਰਡਰ ਜਾਰੀ ਕਰਨ ਦੀ ਲਾਈਨ ਉਹਨਾਂ ਨੇ ਲਈ ਸੀ ਉਹਨਾਂ ਦੇ ਵਿੱਚ ਜਿਹੜਾ ਹੈ ਉਹ ਇਮੀਗ੍ਰੇਸ਼ਨ ਨਾਲ ਰਿਲੇਟਡ ਤਾਂ ਸਭ ਤੋਂ ਉੱਪਰ ਸੀ। ਔਰ ਇਹ 11 ਮਿਲੀਅਨ ਤੋਂ 13 ਮਿਲੀਅਨ ਤੱਕ ਇਲੀਗਲ ਜਿਹੜੇ ਨੇ ਲੋਕ ਇੱਥੇ ਨੇ, ਜਿਹੜੇ ਇਹਨਾਂ ਦਾ ਡਾਟਾ ਹੈ ਔਰ ਇਸ ਨੂੰ ਕਿਸ ਲੈਵਲ 'ਤੇ ਇੰਪਲੀਮੈਂਟ ਕੀਤਾ ਜਾਏਗਾ, ਕੀ ਹੋਏਗਾ, ਕਿਸ ਲੈਵਲ ਦੇ ਉੱਤੇ ਜਾ ਕੇ ਇਹ ਹੋਏਗੀ ਜਿਹੜੀ ਹੈ ਹਾਹਾਕਾਰ। ਕਿਉਂਕਿ ਇਸ ਤੋਂ ਪਹਿਲਾਂ ਜੇ ਅਮਰੀਕਨ ਹਿਸਟਰੀ 'ਚ ਅਸੀਂ ਵੱਡੇ ਪੈਮਾਨੇ ਦੀ ਇਸ ਕਿਸਮ ਦੀ ਜਿਹੜੀ ਹੈ ਉਹ ਜ਼ਬਰਦਸਤੀ ਡਿਪੋਰਟੇਸ਼ਨ ਦੇਖਦੇ ਹਾਂ ਤੇ ਉਹ ਪ੍ਰੈਜ਼ੀਡੈਂਟ ਆਈਜ਼ਨਹਾਵਰ ਦੇ ਪੀਰੀਅਡ 'ਚ 1950s ਦੇ ਵਿੱਚ, ਔਰ ਉਹਦੇ 'ਚ ਇੱਕ ਅੰਦਾਜ਼ੇ ਮੁਤਾਬਕ ਜਿਹੜਾ ਸਰਕਾਰੀ ਆંકੜੇ 1.3 ਮਿਲੀਅਨ ਇਲੀਗਲ ਜਿਹੜੇ ਨੇ ਉਹ ਡਿਪੋਰਟ ਕੀਤੇ ਗਏ ਸੀ, ਬਹੁਤੇ ਮੈਕਸੀਕੋ ਨੂੰ, ਕਿਉਂਕਿ ਡਿਊਰਿੰਗ ਦਾ ਸੈਕੰਡ ਵਰਲਡ ਵਾਰ ਬਹੁਤ ਵੱਡੇ ਪੈਮਾਨੇ 'ਤੇ ਮੈਕਸੀਕਨ ਲੇਬਰ ਦੀ ਲੋੜ ਸੀ, ਕਿਉਂਕਿ ਸੈਕੰਡ ਵਰਲਡ ਵਾਰ ਵੇਲੇ ਫੈਕਟਰੀਆਂ ਕੰਮ ਕਰ ਰਹੀਆਂ ਸੀ, ਐਮਨੀਸ਼ਨ ਬਣ ਰਿਹਾ ਸੀ, ਦੂਜਾ ਤੀਜਾ, ਤੇ ਉਦੋਂ ਉਹਨਾਂ ਨੇ ਖੋਲ੍ਹ ਦਿੱਤਾ ਬਾਰਡਰ ਵੀ ਆ ਜਾਓ ਕਰੋ। ਉਹ ਜਦੋਂ 1939 ਤੋਂ 1945 ਤੱਕ ਚੱਲਿਆ, ਅਗਲੇ 5-7 ਸਾਲ ਫਿਰ ਇਹ ਹੋਇਆ ਵੀ ਜਦੋਂ ਤੱਕ ਸਾਰੇ ਫੌਜੀ ਵਾਪਸ ਆਏ, ਜੰਗ ਖਤਮ ਹੋਈ ਔਰ ਦੂਸਰਾ ਹੋਇਆ, ਤੇ ਜਿਹੜੇ ਅਮਰੀਕਨ ਸੀ ਉਹਨਾਂ ਨੂੰ ਲੱਗਾ ਵੀ ਸਾਡੇ ਲਈ ਤਾਂ ਜੌਬਸ ਹੀ ਨਹੀਂ ਹੈਗੇ, ਉਦੋਂ ਵੀ ਇਹੀ ਮਾਹੌਲ ਬਣਾਇਆ ਗਿਆ ਔਰ 1.3 ਮਿਲੀਅਨ ਸਰਕਾਰੀ ਅੰਕੜਿਆਂ ਮੁਤਾਬਕ ਉਹਨਾਂ 'ਚ ਕਈ ਈਵਨ ਸਿਟੀਜ਼ਨ ਵੀ ਜ਼ਬਰਦਸਤੀ ਚਾੜ ਕੇ ਜਿਹੜੇ ਨੇ ਉਹ ਡਿਪੋਰਟ ਕਰ ਦਿੱਤੇ ਗਏ। ਉਹ ਇੱਕ ਕਰੂਅਲ ਫੇਸ ਸੀ ਉਸ ਪੀਰੀਅਡ ਦਾ। ਸੋ ਆਈਜ਼ਨਹਾਵਰ ਦੇ
50s ਦੇ ਉਸ ਦੌਰ ਤੋਂ ਬਾਅਦ ਹੁਣ ਆਲਮੋਸਟ 70-75 ਸਾਲ ਬਾਅਦ ਅਸੀਂ ਦੇਖਦੇ ਹਾਂ, ਉਹ ਤਾਂ ਫਿਰ ਵੀ ਫਿਗਰ 1.3 ਮਿਲੀਅਨ ਤੇ ਰੁਕੀ ਸੀ, ਹੁਣ ਤਾਂ ਅਸੀਂ 13 ਮਿਲੀਅਨ ਦੀ ਗੱਲ ਕਰ ਰਹੇ ਹਾਂ। ਔਰ ਕਿਸ ਲੈਵਲ ਤੇ ਹੋਏਗਾ, ਕੀ ਡਾਇਰੈਕਸ਼ਨ ਲਏਗਾ, ਹਾਲਾਂ ਇਸ ਦੇ ਉੱਤੇ ਜਿਵੇਂ ਮੈਂ ਕਿਹਾ ਕਿ ਵੀ ਇਹ ਜਿਹੜਾ ਪੋਪ ਹੈ, ਪੋਪ ਨੇ ਇਸ ਦੇ ਉੱਤੇ ਬਿਆਨ ਦਿੱਤਾ ਹੈ, ਟਰੰਪ ਪਲਾਨ ਟੂ ਡਿਪੋਰਟ ਮਾਈਗ੍ਰੈਂਟਸ ਇਹ ਡਿਸਗ੍ਰੇਸ। ਉਹਨੇ ਕਿਹਾ ਕਿ ਵੀ ਇਹ ਬਹੁਤ ਵੱਡੀ ਡਿਸਗ੍ਰੇਸ ਹੋਏਗੀ। ਉਹਨਾਂ ਨੇ ਇਹ ਕਿਹਾ ਕਿ ਮੈਂ ਕਾਰਡੀਅਲ ਗ੍ਰੀਟਿੰਗ ਦਿੰਦਾ ਉਹਨਾਂ ਦੀ ਇਨੋਗ੍ਰੇਸ਼ਨ ਦੇ ਉੱਤੇ, ਐਂਡ ਅਰਜਡ ਹਿਮ ਟੂ ਲੀਡ ਏ ਸੁਸਾਇਟੀ ਵਿਦ ਨੋ ਰੂਮ ਫਾਰ ਹੇਟਰੇਡ, discrimination or exclusion and promote peace and reconciliation among people। ਕਿ ਭਾਈ ਇਹ ਤੁਸੀਂ ਨਾ, ਔਰ ਨਾਲ ਦੀ ਨਾਲ ਉਸ ਤੋਂ ਪਹਿਲਾਂ ਉਹਨਾਂ ਨੇ ਕਿਹਾ ਕਿ ਵੀ ਸਪੀਕਿੰਗ ਟੂ ਇਟਾਲੀਅਨ TV ਪ੍ਰੋਗਰਾਮ ਵੈਟੀਕਨ ਤੋਂ ਉਹਨੇ ਕਿਹਾ that if Trump plans went ahead, Trump would make poor wretches that don't have anything foot the bill। ਉਹਨੇ ਕਿਹਾ ਵੀ ਜੇ ਇਸ ਲੈਵਲ ਦੀਆਂ ਲੋਕਾਂ ਨੂੰ ਕੱਢਿਆ ਗਿਆ ਤੇ ਇਹ ਬੜਾ ਗਲਤ ਹੋਏਗਾ। ਦੈਟਸ ਨਾਟ ਰਾਈਟ, ਦੈਟ ਇਜ਼ ਨਾਟ ਹਾਊ ਯੂ ਸੋਲਵ ਪ੍ਰੋਬਲਮਸ। ਕਿ ਇਹ ਸਮੱਸਿਆਵਾਂ ਦਾ ਹੱਲ ਕਰਨ ਦਾ ਤਰੀਕਾ ਨਹੀਂ ਹੈ। ਹਾਲਾਂ ਉਸ ਤੋਂ ਪਹਿਲੇ ਵਾਲੇ 'ਚ ਤਾਂ ਇੱਕ ਵਾਰੀ ਉਹਨੇ ਪੋਪ ਨੇ ਈਵਨ ਇਹ ਵੀ ਕਿਹਾ ਸੀ ਕਿ ਵੀ, ਔਰ ਜਦੋਂ ਉਹਨਾਂ ਨੇ 2016 'ਚ ਜਦੋਂ ਪਹਿਲੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਸੀ ਤੇ ਪੋਪ ਫ੍ਰਾਂਸਿਸ ਨੇ ਕਿਹਾ ਸੀ, ਇਹ ਪਰਸਨ who thinks only about building walls and not of building bridges is not Christian। ਕਿਉਂਕਿ ਉਹਨੇ ਕਿਹਾ ਸੀ, ਟਰੰਪ ਨੇ ਕਿਹਾ ਸੀ ਇੱਕ ਵੱਡੀ ਵਾਲ ਬਣਾਵਾਂਗੇ ਮੈਕਸੀਕੋ ਦੇ ਨਾਲ, ਬਾਰਡਰ ਨੂੰ ਬਲੌਕ ਕਰਾਂਗੇ, ਔਰ ਦੂਸਰਾ ਉਹਨੇ ਕਿਹਾ ਵੀ ਇਹ ਜਿਹੜਾ ਕ੍ਰਿਸਚਨ ਨਹੀਂ ਉਹ ਹੋ ਸਕਦਾ ਜਿਹੜਾ ਪੁਲ ਬਣਾਉਣ ਦੀ ਥਾਂ ਵੀ ਲੋਕਾਂ ਨੂੰ ਜੋੜਨਾ ਨਾ ਕਿ ਉਹਨਾਂ ਨੂੰ ਤੋੜਨਾ। ਸੋ ਇਹ ਉਹਨਾਂ ਦੀ ਪਿਛਲੀ ਸਟੇਟਮੈਂਟ ਸੀ। ਇਸ ਵਾਰ ਉਹਨਾਂ ਨੇ ਈਵਨ ਜਦੋਂ ਕਮਲਾ ਹੈਰਿਸ ਵਰਸਸ ਟਰੰਪ ਕੈਂਪੇਨ ਚੱਲ ਰਿਹਾ ਸੀ ਤੇ ਪੋਪ ਨੂੰ ਪੁੱਛਿਆ ਗਿਆ ਸੀ ਕਿ ਜੀ ਵੋਟ ਕਿਹਨੂੰ ਪਾਈਏ 2024 ਦੇ ਇਸ ਕੈਂਪੇਨ ਵੇਲੇ, ਤੇ ਉਹਦੇ 'ਚ ਉਹਨੇ ਪੋਪ ਦੀ ਐਗਜ਼ੈਕਟ ਲਫ਼ਜ਼ ਸੀ, ਮੀਅਰਲੀ ਅਰਜਿੰਗ ਪੀਪਲ ਟੂ ਚੂਜ਼ ਦਾ ਲੈਸਰ ਈਵਲ ਅਕੋਰਡਿੰਗ ਟੂ ਦੇਅਰ ਕੌਨਸ਼ੀਅਸ। ਕਿ ਮਤਲਬ ਇਹ ਸੀ ਕਿ ਵੀ ਦੋਨੋਂ ਹੀ ਈਵਲ ਨੇ, ਤੇ ਜਿਹੜੀ ਤੁਹਾਨੂੰ ਘੱਟ ਲੱਗਦਾ ਉਹ ਤੁਸੀਂ ਆਪਣੀ ਜ਼ਮੀਰ ਦੀ ਆਵਾਜ਼ ਦੇ ਉੱਤੇ ਇਸ ਨੂੰ ਕਰੋ। ਔਰ ਇਸ ਦੇ ਉੱਤੇ ਅਸੀਂ ਸਮਝਦੇ ਹਾਂ ਵੀ ਇਹ ਮੋਰਲ ਪੋਜੀਸ਼ਨਸ ਹੁੰਦੀਆਂ ਨੇ, ਹੈ ਨਾ। ਹਾਲਾਂ ਅਮਰੀਕਾ ਫਸਟ ਔਰ ਗੋਲਡਨ ਏਜ ਸ਼ੁਰੂ ਹੋ ਗਈ, ਔਰ ਇਹ ਸਾਰਾ ਜਿਹੜਾ ਇਹ ਆਪਣੀ ਥਾਂ ਕੈਂਪੇਨ ਹੈ, ਲੇਕਿਨ ਘੱਟੋ ਘੱਟ ਇਹ ਇੱਕ ਜਿਹੜੇ ਮਜ਼ਹਬ ਨੂੰ ਹੈਡ ਕਰ ਰਹੇ ਲੋਕ ਹੁੰਦੇ ਨੇ। ਹੁਣ ਮੈਂ ਇਹ ਦੇਖ ਰਿਹਾ ਕਿ ਪੋਪ ਦੀ ਪੋਜੀਸ਼ਨ ਔਰ ਜਿਹੜੇ 3 ਕਲਰਜੀ ਦੇ ਲੋਕ ਜਿਨ੍ਹਾਂ ਨੇ ਓਥ ਟੇਕਿੰਗ ਤੋਂ ਬਾਅਦ ਪ੍ਰੈਜ਼ੀਡੈਂਟ ਟਰੰਪ ਦੇ ਆਪਣੇ ਜਿਹੜੇ ਐਡਰੈਸ ਦਿੱਤੇ, ਉਹਨਾਂ 'ਚ ਕਿੰਨਾ ਫਰਕ ਹੈ। ਕਿਉਂਕਿ ਪੋਪ ਮਹਿਸੂਸ ਕਰਦਾ ਵੀ ਆਮ ਆਦਮੀ ਦਾ ਦਰਦ। ਜੇ ਤੁਸੀਂ ਲੱਖਾਂ ਕਰੋੜਾਂ ਲੋਕ, ਇਹ ਲੱਖਾਂ 'ਚ ਨਹੀਂ ਕਰੋੜਾਂ 'ਚ, ਜਦੋਂ ਅਸੀਂ 13 ਮਿਲੀਅਨ ਦੀ ਗੱਲ ਕਰਦੇ ਹਾਂ, 1 ਕਰੋੜ 30 ਲੱਖ ਬਣ ਜਾਂਦਾ ਕਿ ਵੀ ਤੁਸੀਂ ਉਹਨਾਂ ਨੂੰ ਕਿਵੇਂ। ਪਰ ਅਸੀਂ ਇਸ ਦੇ ਉੱਤੇ ਜਿਹੜਾ ਹੁਣ ਕੀ ਕਹਿ ਸਕਦੇ ਹਾਂ ਜਦੋਂ ਇਸ ਕਿਸਮ ਦੀ ਲਾਈਨ ਸ਼ੁਰੂ ਹੁੰਦੀ ਹੈ। ਹਾਲਾਂ ਇਹ ਵੀ ਹੈ ਵੀ ਇਹ ਇਨੋਗ੍ਰੇਸ਼ਨ ਦੇ ਮੌਕੇ ਪੈਸੇ ਵੀ ਬਣਾਏ ਨੇ। ਹੁਣ ਅਡਾਨੀ ਤੇ ਦੂਜੇ ਤੇ ਤਾਂ ਇੱਥੇ ਕੇਸ ਹੈ, ਅੰਬਾਨੀ ਆਪਣੀ ਘਰਵਾਲੀ ਦੇ ਨਾਲ ਆਇਆ, ਫੋਟੋਆਂ ਵੀ ਟਰੰਪ ਨਾਲ ਲਵਾਈਆਂ। ਇਹ ਵੀ ਸਾਹਮਣੇ ਆਇਆ ਵੀ ਪਤਾ ਨਹੀਂ ਕਿੰਨੇ $1 ਮਿਲੀਅਨ ਡੋਨੇਸ਼ਨ ਦਿੱਤੀ, ਕਿਉਂਕਿ ਕੱਲ੍ਹ ਦੀ ਜਿਹੜੀ ਪਾਰਟੀ ਸੀ ਸੈਲੀਬ੍ਰੇਟਰੀ ਪਾਰਟੀ, ਉਹਦੇ 'ਚ ਪੈਸੇ ਦੇ ਕੇ ਵੀ ਐਂਟਰੀ ਮਿਲਦੀ ਹੈ। ਔਰ ਇਹ ਸਾਰੇ ਦੇ ਉੱਤੇ ਜਿਵੇਂ ਇਸ ਇੱਕ ਪਾਰਟ ਜਿਹੜਾ ਉਹਨਾਂ ਦੇ 6-7 ਨੁਕਤੇ ਮੈਂ ਉਹਨਾਂ ਦੀ ਸਪੀਚ ਦੇ ਕੱਢੇ, ਜਿਨ੍ਹਾਂ 'ਚ ਪਨਾਮਾ ਦਾ ਮੈਂ ਜ਼ਿਕਰ ਕੀਤਾ ਹੈ, ਮੈਕਸੀਕੋ ਦਾ ਕੀਤਾ ਹੈ, ਔਰ ਹੁਣ ਐਲਨ ਮਸਕ ਵਰਗਾ ਜਿਹਨੇ ਸਟਾਰ ਟਰੈਕ ਔਰ ਦੂਜਾ ਰੱਖਿਆ ਹੈ, ਉਹ ਵੀ ਇਨੋਗ੍ਰੇਸ਼ਨ ਦੇ ਇੱਕ ਮੌਕੇ ਬਿਲਕੁਲ ਉਹਦਾ ਚਿਹਰਾ ਐਂ ਸੀ ਜਿਵੇਂ ਗੋਭੀ ਦਾ ਫੁੱਲ ਹੁੰਦਾ ਜਦੋਂ ਟਰੰਪ ਨੇ ਕਿਹਾ ਵੀ ਉਹ ਮਿਸ਼ਨ ਰਿਜ਼ਿਊਮ ਕਰ ਰਿਹਾ ਹੈ ਕਿ ਵੀ ਮਾਰਸ ਦੇ ਉੱਤੇ ਪਹੁੰਚਾਉਣਾ। ਸੋ ਉਹਨੂੰ ਪਤਾ ਵੀ ਇਹਦਾ ਠੇਕਾ ਤਾਂ ਮੇਰੇ ਕੋਲ ਹੀ ਹੋਣਾ ਹੈ ਕਿ ਵੀ ਹੁਣ ਮੂਨ ਤੋਂ ਮਾਰ ਤੱਕ ਦਾ ਮਿਸ਼ਨ ਹੈ, ਪਹਿਲਾਂ ਹੀ ਮੂਨ ਦੀ ਸੈਰ ਕਰਵਾਉਂਦੇ ਨੇ। ਔਰ ਦੂਸਰੇ ਨੇ ਔਰ 2-3 ਚੀਜ਼ਾਂ ਜਿਹੜੀਆਂ ਰੇਸ ਦੇ ਹਵਾਲੇ ਨਾਲ ਉਹਨੇ ਕਿਹਾ ਜੀ ਹੁਣ ਕੋਈ ਫੇਵਰੇਟਿਜ਼ਮ ਨਹੀਂ ਹੋਏਗਾ, ਅਸੀਂ ਕਲਰ ਬਲਾਈਂਡ ਹੋ ਗਏ। ਕਲਰ ਬਲਾਈਂਡ ਦਾ ਮਤਲਬ ਹੈ ਕਿ ਕੋਈ ਗੋਰਾ ਕਾਲਾ ਦੂਜਾ ਤੀਜਾ ਨਹੀਂ ਹੈ। ਮਤਲਬ ਇਹ ਹੈ ਕਿ ਜਿਹੜਾ ਐਫਰਮੇਸ਼ਨ ਪ੍ਰੋਗਰਾਮ ਹੈ ਕਿਤੇ ਨਾ ਕਿਤੇ ਉਹ ਵੀ ਪ੍ਰਭਾਵਿਤ ਹੋਏਗਾ। ਔਰ ਦੂਸਰਾ ਜਿਹਦੇ ਤੋਂ ਮੈਂ ਸਮਝਦਾ ਵੀ ਜਿਹੜਾ LGBTQ ਕਮਿਊਨਿਟੀ, ਟਰਾਂਸਜੈਂਡਰ, ਇਹ ਇਸ਼ੂ ਵੱਡਾ ਐਜੂਕੇਸ਼ਨ 'ਚ ਵੀ, ਫੌਜ 'ਚ ਵੀ, ਦੂਜੇ ਦੇ ਹਵਾਲੇ ਨਾਲ ਵੀ ਸੀ। ਉਹਦੇ 'ਚ ਉਹਨੇ ਟਰੰਪ ਨੇ ਬਿਲਕੁਲ ਜਿਹੜਾ ਐਕਸਟ੍ਰੀਮ ਰਾਈਟ ਬਾਈਬਲ ਬੈਲਟ ਹੈ ਉਹਨੂੰ ਖੁਸ਼ ਕਰਤਾ, ਕਿਹਾ ਕਿ ਵੀ
ਕੋਈ ਥਰਡ ਜੈਂਡਰ ਹੈ ਹੀ ਨਹੀਂ, ਜਾਂ ਮੇਲ ਹੈ ਜਾਂ ਫੀਮੇਲ ਹੈ, ਬਾਕੀ ਸਭ ਬੰਦ। ਯਾਨੀ ਕੋਈ ਵੀ ਜਿਹੜੀ ਐਕਮੋਡੇਸ਼ਨ ਲਾਈਨ ਸੀ ਮਿਲਟਰੀ ਦੇ ਵਿੱਚ ਜਾਂ ਕੋਈ ਕੰਪੈਸ਼ਨ। ਸੋ ਇਸ ਤੋਂ ਅਸੀਂ ਇਹ ਅੰਦਾਜ਼ਾ ਵੀ ਲਾ ਸਕਦੇ ਹਾਂ ਕਿ ਜਿੱਥੇ ਅਸੀਂ ਹੇਟ ਕ੍ਰਾਈਮ ਦਾ ਜ਼ਿਕਰ ਕਰਦੇ ਹਾਂ ਵੀ ਕਿੱਥੇ ਕਿੱਥੇ ਜਿਹੜੀ ਆ ਉਹ ਹੇਟਰਡ ਹੈ, ਇਸ ਦੇ ਨਾਲ ਇਸ ਦਾ ਜਿਹੜਾ ਹੈ ਉਹ ਵਾਧਾ ਵੀ ਸ਼ੁਰੂ ਹੋ ਸਕਦਾ ਹੈ ਕਿ ਭਾਈ ਕਿਸ ਪਾਸੇ ਵੱਲ ਜਿਹੜੀ ਹੈ ਗੱਲ ਜਾ ਸਕਦੀ ਹੈ। ਸੋ ਇਸ ਦੇ ਨਾਲ ਜਿਹੜਾ ਬਹੁਤ ਸਾਰੇ ਬਾਕੀ ਸ਼ੁਰੂਆਤ ਹੀ ਟਰੰਪ ਦੀ ਸਪੀਚ ਦੀ ਔਰ ਕਨਕਲੂਜਨ ਵੀ ਇਹੀ ਸੀ। ਉਹਨਾਂ ਨੇ 30 ਮਿੰਟ ਦੀ ਸਪੀਚ ਦੇ ਵਿੱਚ ਸ਼ੁਰੂਆਤ ਹੀ ਇੱਥੋਂ ਕੀਤੀ ਕਿ ਦਾ ਗੋਲਡਨ ਏਜ ਆਫ ਅਮਰੀਕਾ ਬਿਗਨਸ ਰਾਈਟ ਨਾਓ। ਹੁਣੇ ਹੀ ਸ਼ੁਰੂ ਹੋਏ ਦਾ ਮਤਲਬ ਵੀ 4 ਸਾਲ ਜਿਵੇਂ ਬਾਈਡਨ ਦੇ ਮਗਰਮੱਛ ਲੈ ਗਿਆ ਸੀ ਅਮਰੀਕਾ ਨੂੰ ਘਸੀਟ ਕੇ ਸਮੁੰਦਰ ਦੇ ਵਿੱਚ, ਤੇ ਹੁਣ ਟਰੰਪ ਸਾਹਿਬ ਆਇਆ, ਉਹਨਾਂ ਨੇ ਚਾਕੂ ਦੇ ਨਾਲ ਮਗਰਮੱਛ ਦਾ ਢਿੱਡ ਪਾੜਿਆ, ਅਮਰੀਕਾ ਨੂੰ ਵਾਪਸ ਕੱਢਿਆ, ਤੇ ਅਮਰੀਕਾ ਦੀ ਜਿਹੜੀ ਹੈ ਉਹ ਗੋਲਡਨ ਏਜ ਸ਼ੁਰੂ ਹੋ ਗਈ ਹੈ। ਫਰੋਮ ਦਿਸ ਡੇ ਫਾਰਵਰਡ ਆਵਰ ਕੰਟਰੀ ਵਿਲ ਫਲਰਿਸ਼ ਐਂਡ ਬੀ ਰਿਸਪੈਕਟਡ ਅਗੇਨ all over the world. We will be the envy of every nation. We will not allow ourselves to be taken advantage of any longer. So ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਮੇਰਾ ਖਿਆਲ ਇਸ 30 ਮਿੰਟ ਦੀ ਸਪੀਚ ਦੇ ਵਿੱਚ 20 ਵਾਰ ਤੋਂ ਜ਼ਿਆਦਾ ਅਮਰੀਕਾ ਨੂੰ ਗ੍ਰੇਟ ਬਣਾਉਣਾ, ਬਲੈਸਡ ਬਣਾਉਣਾ, ਹੈਲਥੀ ਬਣਾਉਣਾ, ਵੈਲਥੀ ਬਣਾਉਣਾ। ਆਪਣਾ ਵੀ ਉਹਨਾਂ ਨੇ ਆਰਡੀਅਲ ਦਾ ਜ਼ਿਕਰ ਕੀਤਾ ਵੀ ਪੈਨਸਿਲਵੇਨੀਆ 'ਚ ਮੇਰੇ 'ਤੇ ਅਟੈਕ ਹੋਇਆ, ਗੋਲੀ ਨੇ ਕੰਨ ਨੂੰ ਪੀਅਰਸ ਕੀਤਾ, ਪਰ ਮੈਨੂੰ ਰੱਬ ਨੇ ਜਿਹੜਾ ਕਿਸੇ ਖਾਸ ਕੰਮ ਲਈ ਬਚਾਇਆ। ਜਿਵੇਂ ਮੋਦੀ ਨੇ ਵੀ ਕਿਹਾ ਕਿ ਬਈ ਮੈਨੂੰ ਜੇ ਮੈਂ ਹੁਣ ਮੈਨੂੰ ਲੱਗਦਾ ਨਹੀਂ ਵੀ ਮੈਂ ਬਾਇਓਲੋਜੀਕਲ ਹੈ, ਵੀ ਮੈਨੂੰ ਲੱਗਦਾ ਕਿ ਵੀ ਕੋਈ ਮੈਨੂੰ ਖਾਸ ਭੇਜਿਆ ਵੀ ਕੋਈ ਹੋਰ। ਪਰ ਇੰਨਾ ਟਰੰਪ ਦਾ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਟਰੰਪ ਨੇ ਜਿਵੇਂ ਆਪਣੀ ਸਟਰਗਲ ਦਾ ਵੀ ਜ਼ਿਕਰ ਕੀਤਾ, ਰੈਜ਼ੀਲੀਅੰਸ, ਇਹਦੇ 'ਚ ਜਿਹੜੇ ਲੋਕ ਇੱਕ ਅੱਧੇ ਐਫਰਟ ਦੇ ਨਾਲ ਦਿਲ ਛੱਡ ਜਾਂਦੇ ਨੇ, ਉਹਨਾਂ ਦੇ ਲਈ ਟਰੰਪ ਇੱਕ ਰੋਲ ਮਾਡਲ ਹੋਏਗਾ ਕਿ ਕਿਵੇਂ ਫਿਜ਼ੀਕਲ ਅਟੈਕ ਵੀ ਹੋਇਆ, ਕਾਨੂੰਨੀ ਤੌਰ 'ਤੇ ਵੀ ਕਿੰਨੇ ਕੇਸਾਂ 'ਚ ਫਾਈਨਲੀ ਫੈਲਨ ਹੈ ਇਸ ਵੇਲੇ ਅਦਾਲਤੀ ਫੈਸਲੇ ਦੇ ਮੁਤਾਬਕ। ਪਰ ਉਹਨੇ ਜਿਵੇਂ ਆਪਣਾ ਫੋਕਸ ਰੱਖ ਕੇ ਕੈਂਪੇਨ ਬਿਲਡ ਕੀਤਾ, ਕਿਵੇਂ ਈਵਨ ਉਹਦੀ ਆਪਣੀ ਪਾਰਟੀ, ਜਿਵੇਂ ਮੈਂ ਕਿਹਾ ਕਿ ਮਾਈਕ ਪੈਂਸ ਬਿਲਕੁਲ ਡਿਫਰੈਂਟ ਲਾਈਨ ਸੀ, ਔਰ ਬਹੁਤ ਸਾਰੇ ਰਿਪਬਲਿਕਨਸ ਅੱਜ ਵੀ ਹੁਣ ਉਹ ਭਰੇ ਪੀਤੇ ਬੋਲ ਹੀ ਨਹੀਂ ਸਕਦੇ ਕਿਉਂਕਿ ਟਰੰਪ ਨੇ ਇੰਨੀ ਤੇਜ਼ੀ ਦੇ ਨਾਲ ਆਪਣੀ ਕਲਾਇੰਟੇਲ ਕੈਰੀ ਕੀਤੀ ਹੈ, ਜਾਂ ਆਪਣੇ ਵੈਲ ਵਿਸ਼ਰਸ ਔਰ ਦੂਸਰਿਆਂ ਸਾਰਿਆਂ ਨੂੰ ਉਸਨੇ ਜਿਹੜੀ ਆਪਣੀ ਥਾਂ ਬਣਾਈ ਹੈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਜੋ ਅੱਜ ਇੱਕ ਬੜੀ ਹੋਪ ਜਨਰੇਟ ਕੀਤੀ ਹੈ, ਔਰ ਪੋਲੀਟਿਕਸ ਔਰ ਮੁਲਕਾਂ ਦੀ ਜਾਂ ਇੰਡੀਵਿਜੂਅਲ ਲਾਈਫ 'ਚ ਵੀ ਤਰੱਕੀ ਹੋਪ ਨਾਲ ਜੁੜੀ ਹੁੰਦੀ ਹੈ। ਪਰ 2 ਸਾਲ ਟਰੰਪ ਦੇ ਕੋਲ ਨੇ, ਇਸ ਲਈ ਕਿਉਂਕਿ ਟਰਮ ਤਾਂ 4 ਸਾਲ ਹੈ, ਪਰ 2 ਸਾਲ 'ਚ ਕੀ ਚੇਂਜਸ ਹੁੰਦੀਆਂ ਨੇ। 2 ਸਾਲ ਇਸ ਲਈ ਕਿ ਹੁਣ ਕੱਲਾ ਵਾਈਟ ਹਾਊਸ ਹੀ ਟਰੰਪ ਕੋਲ ਨਹੀਂ ਹੈ, ਕਾਂਗਰਸ ਵੀ, ਹਾਊਸ ਆਫ ਰਿਪਰੈਜ਼ੈਂਟੇਟਿਵ, ਸੈਨੇਟਸ ਵੀ ਮੈਜੋਰਿਟੀ ਹੈ, ਔਰ ਹਰ 2 ਸਾਲ ਬਾਅਦ ਕਾਂਗਰਸਮੈਨ ਦੀ ਦੁਬਾਰਾ ਚੋਣ ਹੁੰਦੀ ਹੈ। ਔਰ ਇਸ ਵੇਲੇ ਜਿਹੜਾ ਔਰ ਉਹਨਾਂ 'ਚੋਂ ਕੁਝ ਸੈਨੇਟਰ ਵੀ ਬਦਲਦੇ ਨੇ। ਸੋ ਜੇ 2 ਸਾਲ ਦੀ ਪਰਫਾਰਮੈਂਸ ਪੂਰੀ ਐਟਲੀਸਟ ਜੋ ਕਿਹਾ ਉਹਦੇ 'ਚੋਂ ਅੱਧਾ ਵੀ ਡਿਲੀਵਰ ਹੋ ਜਾਂਦਾ ਹੈ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕ੍ਰੈਡਿਟ ਸ਼ੁੱਡ ਬੀ ਗਿਵਨ ਕਿ ਟਰੰਪ ਦੀ ਹਾਰਡ ਲਾਈਨ ਨੇ ਮਜਬੂਰ ਕੀਤਾ ਨੇਤਨਯਾਹੂ ਨੂੰ ਉਸੇ ਹੀ ਹਮਾਸ ਦੇ ਨਾਲ ਸਮਝੌਤਾ ਕਰਨ ਤੋਂ। ਇਹ ਸਮਝੌਤਾ ਜਿਹੜਾ ਫਾਈਨਲੀ ਸਟ੍ਰਾਈਕ ਹੋਇਆ, ਉਹਦਾ ਅੱਜ ਫੇਜ਼ 1 ਸਹੁੰ ਚੁੱਕਣ ਤੋਂ ਪਹਿਲਾਂ ਇੱਧਰੋਂ 3 ਜਿਹੜੇ ਹੌਸਟੇਜ ਰਿਲੀਜ਼ ਹੋ ਚੁੱਕੇ ਸੀ, ਦੂਸਰੇ ਪਾਸਿਓਂ ਫਲਸਤੀਨੀ 500 ਦੇ ਕਰੀਬ ਰਿਲੀਜ਼ ਹੋਏ ਸੀ। ਇਹ ਟਰੰਪ ਦੀ ਬਦੌਲਤ, ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬਾਈਡਨ ਐਡਮਿਨਿਸਟ੍ਰੇਸ਼ਨ ਦੀ ਫੋਰਨ ਪਾਲਿਸੀ ਟੋਟਲ ਡਿਜ਼ਾਸਟਰ ਸੀ। ਔਰ ਈਵਨ ਦੇ ਸਹੁੰ ਚੁੱਕ ਤੋਂ ਪਹਿਲਾਂ ਪੁਤਿਨ ਨੇ ਵੀ ਵਧਾਈ ਵੀ ਦਿੱਤੀ, ਔਰ ਉਹਨੇ ਕਿਹਾ ਯੂਕਰੇਨ ਦੇ ਉੱਤੇ ਗੱਲਬਾਤ ਲਈ ਤਿਆਰ ਆ। ਔਰ ਅੱਜ ਵੀ ਜੇ ਤੁਸੀਂ ਟਰੰਪ ਦਾ ਓਵਰਆਲ ਬਾਕੀ ਅਗਰੈਸਿਵ ਪੋਸਚਰ ਛੱਡ ਦਿਓ ਤਾਂ ਜਿਹੜਾ ਉਹਦਾ ਸਭ ਤੋਂ ਮੇਨ ਪਾਰਟ ਮੈਨੂੰ ਲੱਗਾ ਕਿ ਬਈ ਉਸ ਨੇ ਜਿਹੜਾ ਇਹ ਪੀਸ ਦੀ ਗੱਲ ਕੀਤੀ। ਉਹਨੇ ਕਿਹਾ ਕਿ ਵੀ ਮੈਂ ਜਿਹੜਾ ਵੀ ਵਿਲ ਮੇਸ਼ਰ ਆਵਰ ਸਕਸੈਸ ਨਾਟ ਓਨਲੀ ਬਾਈ ਦਾ ਬੈਟਲਸ ਵੀ ਵਿਨ ਬਟ ਆਲਸੋ ਬਾਈ ਦਾ ਵਾਰਸ ਦੈਟ ਵੀ ਐਂਡ। ਇਹ ਹੈ ਜੇ ਮੈਨੂੰ ਕੋਈ ਕਹੇ ਕਿ ਟਰੰਪ ਦੀ ਸਭ ਤੋਂ ਖੂਬਸੂਰਤੀ ਜਾਂ ਪਿਛਲੀ ਟਰਮ ਵੇਲੇ ਵੀ ਕੀ ਸੀ ਕਿ ਉਹਨੇ ਅਫਗਾਨਿਸਤਾਨ ਦੀ ਵਾਰ ਖ਼ਤਮ ਕੀਤੀ, ਔਰ ਹੁਣ ਵੀ ਜਿਵੇਂ ਸੀਜ਼ ਫਾਇਰ ਹੋਇਆ, ਹਾਲਾਂ ਉੱਥੇ ਹੱਲ ਤਾਂ ਉਦੋਂ ਤੱਕ ਨਹੀਂ ਹੋਣਾ ਜਦੋਂ ਤੱਕ 2 ਸਟੇਟ ਫਾਰਮੂਲਾ ਲਾਗੂ ਨਹੀਂ ਹੁੰਦਾ, ਫਲਸਤੀਨੀਆਂ ਨੂੰ ਆਪਣੀ ਸਟੇਟ ਨਹੀਂ ਮਿਲਦੀ। ਪਰ ਇਹ ਬਾਈਡਨ ਐਡਮਿਨਿਸਟ੍ਰੇਸ਼ਨ ਜਿਵੇਂ ਬਿਲਕੁਲ ਇੱਕ ਚਪੜਾਸੀ ਬਣ ਕੇ ਨੇਤਨਯਾਹੂ ਦੇ ਨਾਲ ਡੀਲ ਕਰ ਰਿਹਾ ਸੀ। ਟਰੰਪ ਨੇ ਹੀ ਪੁੱਟ ਹਿਜ਼ ਫੁੱਟ ਡਾਊਨ, ਉਹਨੇ ਕਿਹਾ ਵੀ ਇਹਨੂੰ ਕਰੋ।
ਸੋ ਉਹਦੇ 'ਚ ਟਰੰਪ ਨੇ ਆਪਣੀ ਸਪੀਚ ਦੇ ਵਿੱਚ ਵੀ ਇਹ ਕਿਹਾ, ਐਂਡ ਪਰਹੈਪਸ ਮੋਸਟ ਇੰਪੋਰਟੈਂਟਲੀ ਦ ਵਾਰਸ ਵੀ ਨੈਵਰ ਗੈਟ ਇਨਟੂ ਮਾਈ ਪ੍ਰਾਊਡੈਸਟ ਲੈਗੇਸੀ ਵਿਲ ਬੀ ਦੈਟ ਆਫ ਏ ਪੀਸ ਮੇਕਰ ਐਂਡ ਯੂਨੀਫਾਇਰ। ਤੁਹਾਡੇ ਮੂੰਹ 'ਚ ਘਿਓ ਸ਼ੱਕਰ ਟਰੰਪ ਸਾਹਿਬ, ਕਿ ਵੀ ਮੈਂ ਪੀਸ ਮੇਕਰ ਹੋਵਾਂਗਾ ਔਰ ਏਕਤਾ ਯੂਨੀਫਾਇਰ, ਡਿਵੀਜ਼ਨ ਲੜਾਈ ਨਹੀਂ। That is what I want to be, a peacemaker and a unifier. I am pleased to say that as of yesterday, one day before I assumed office, the hostages in the Middle East are coming back to their families. And rightly so, ਇਹ ਜਿਹੜਾ ਕ੍ਰੈਡਿਟ ਜਾਂਦਾ ਹੈ। ਔਰ ਇੱਕ ਪਾਰਟ ਜਿਹੜਾ ਅਸੀਂ ਡਿਸਕਸ ਕਰਾਂਗੇ ਕਿ ਜਿਹੜਾ ਟਰੰਪ ਨੇ ਜਿਸ ਦੇ ਉੱਤੇ ਬੜੀ ਮਜ਼ਬੂਤੀ ਦੇ ਨਾਲ 1798 ਦੇ ਐਕਟ ਦਾ ਜ਼ਿਕਰ ਕੀਤਾ, ਏਲੀਅਨ ਐਨਮੀਜ਼ ਐਕਟ ਆਫ 1798, ਜਿਹਦੇ 'ਚ ਉਹਨੇ ਕਾਰਟੇਲਸ ਨੂੰ, ਔਰ ਕਾਰਟੇਲ ਇੱਕ ਲਫ਼ਜ਼, ਇੱਕ ਸਲੈਂਗ ਹੈ, ਅਸੀਂ ਡਰੱਗ ਕਾਰਟੇਲ ਕੋਲੰਬੀਆ ਦਾ, ਮੈਕਸੀਕੋ ਦਾ ਜਾਣਦੇ ਹਾਂ, ਭਾਵੇਂ ਇਸ ਦੀ ਸ਼ੁਰੂਆਤ ਐਜ਼ ਏ ਪੋਲੀਟੀਕਲ ਐਂਟਿਟੀ, ਜਾਂ ਈਵਨ ਉਹਨੇ ਕਿਹਾ ਕਿ ਵੀ ਇਹ ਜਿਹੜੀ ਇਨਫਲੇਸ਼ਨ ਹੈ, ਭਾਅ ਵੱਧ ਗਏ ਨੇ, ਔਰ ਦੂਜੇ ਨੇ ਇਹਦੇ ਉੱਤੇ ਵੀ ਉਹਨੇ ਗੱਲ ਕੀਤੀ ਕਿ ਉਹਨਾਂ 'ਤੇ ਕ੍ਰੈਕਡਾਊਨ ਕਰਨਾ ਔਰ ਫਲਾਣੇ ਐਕਟ। ਲੇਕਿਨ ਇਸ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ ਕਿ ਜਦੋਂ ਉਹਨਾਂ ਨੇ ਕਿਹਾ ਕਿ ਵੀ ਮੈਂ ਜਿਹੜਾ ਇਸ ਗੱਲ ਨੂੰ ਯਕੀਨੀ ਬਣਾਵਾਂਗਾ, ਅੱਜ ਮੈਂ ਸਾਈਨ ਕਰਾਂਗਾ ਇਸ ਆਰਡਰ ਦੇ ਉੱਤੇ ਕਿ ਕਾਰਟੇਲਸ ਜਿਹੜੇ ਨੇ ਉਹਨਾਂ ਨੂੰ ਫੋਰਨ ਟੈਰਰਿਸਟ ਆਰਗੇਨਾਈਜੇਸ਼ਨਸ ਡਿਕਲੇਅਰ ਕੀਤਾ ਜਾਏਗਾ। ਹੁਣ ਫੋਰਨ ਟਾਰਗੇਟ ਆਰਗੇਨਾਈਜੇਸ਼ਨ ਜੇ ਕਾਰਟੇਲ ਦੀ ਗੱਲ ਕਰੀਏ ਤੇ ਫਿਰ ਲਾਰੈਂਸ ਬਿਸ਼ਨੋਈ ਗੈਂਗ ਵਰਗੀਆਂ, ਨਿਖਲ ਗੁਪਤਾ ਵਰਗੀਆਂ ਜਿਹੜੀਆਂ ਕਾਰਟੇਲ ਟੈਰਰਿਸਟ ਇਹਨਾਂ ਨੇ ਹਾਇਰ ਕੀਤੇ। ਸੋ ਇੰਡੀਆ ਦੇ ਉੱਤੇ ਵੀ ਉਹ ਟੈਗ ਜਾਂਦਾ ਹੈ, ਔਰ ਇਹ ਹੁਣ ਦੇਖਣਾ ਹੋਏਗਾ। ਔਰ ਉਹਦੇ 'ਚ ਉਹਨਾਂ ਨੇ ਏਲੀਅਨ ਐਨਮੀ ਐਕਟ 1798 ਨੂੰ ਇਨਵੋਕ ਕਰਨ ਦੀ ਗੱਲ ਕੀਤੀ ਕਿ ਵੀ ਅਸੀਂ ਇਮੈਂਸ ਪਾਵਰ ਜਿਹੜੀ ਫੈਡਰਲ ਔਰ ਸਟੇਟ ਲਾ ਐਨਫੋਰਸਮੈਂਟ ਦੀ ਹੈ ਉਸ ਨੂੰ ਇਸਤੇਮਾਲ ਕਰਾਂਗੇ। ਔਰ ਫਿਰ ਉਹੀ ਉਹਨਾਂ ਨੇ ਕਿ ਵੀ ਅਸੀਂ ਮੈਨੂਫੈਕਚਰਿੰਗ ਹੱਬ ਬਣਾਵਾਂਗੇ, ਔਰ ਇਹ ਆਟੋ ਇੰਡਸਟਰੀ ਨੂੰ ਰਾਹਤ, ਐਨਵਾਇਰਨਮੈਂਟ ਦੇ ਲਾਅ ਰਾਹਤ, ਤੇ ਪੈਰਿਸ ਅਕੋਰਡ 'ਚੋਂ ਬਾਹਰ ਨਿਕਲਣਾ, ਉਹ ਸਾਰੇ ਜਿਹੜੇ ਨੇ ਅੱਡ ਅੱਡ ਇਸ਼ੂ ਹੋਣਗੇ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਕਿ ਵੀ ਕਾਫੀ ਫੁੱਲ ਆਫ ਐਨਰਜੀ ਪ੍ਰੈਜੈਂਟੇਸ਼ਨ ਸੀ। ਲੋਕਾਂ ਦੇ ਵਿੱਚ ਜਿਹੜਾ ਇੱਕ ਫੀਅਰ ਸੀ ਕਿ ਪਤਾ ਨਹੀਂ ਹੋਰ ਕੀ ਹੋਣਾ, ਜੋ ਕੁਝ ਪਹਿਲਾਂ ਕਿਹਾ ਸੀ ਉਸ ਤੋਂ ਘੱਟ ਹੀ ਕਿਹਾ। ਔਰ ਜਿਵੇਂ ਅਸੀਂ ਸਮਝਦੇ ਹਾਂ ਕਿ ਜੇ ਮੈਨੂੰ ਕੋਈ ਕਹੇ ਕੀ ਪੁਆਇੰਟ ਉਹਦੇ 'ਚ, ਇੱਕ ਤਾਂ ਸਿੱਖ ਨੁਕਤਾ ਨਿਗਾਹ ਤੋਂ ਆਇਆ ਕਿ ਕਾਰਟੇਲਸ ਨੂੰ ਫੋਰਨ ਟੈਰਰਿਸਟ ਆਰਗੇਨਾਈਜੇਸ਼ਨਸ ਔਰ ਉਹਨਾਂ ਮੁਲਕਾਂ ਨੂੰ ਵੀ ਫਿਰ ਜਵਾਬਦੇਹੀ ਜਿਨ੍ਹਾਂ ਨੇ ਖੜਾ ਕੀਤਾ, ਇਸ 'ਤੇ ਅਸੀਂ ਦੇਖਾਂਗੇ ਕਿ ਟਰਾਂਸਨੈਸ਼ਨਲ ਰਿਪਰੈਸ਼ਨ ਮੁੱਦੇ ਦੇ ਉੱਤੇ ਕਿਵੇਂ ਇਫੈਕਟ ਕਰਦਾ ਹੈ। ਔਰ ਦੂਸਰਾ ਜਿਹੜਾ ਪ੍ਰੈਜ਼ੀਡੈਂਟ ਟਰੰਪ ਦਾ ਐਜ਼ ਏ ਪੀਸ ਮੇਕਰ ਕਿ ਵੀ ਮੈਂ ਯੂਨੀਫਾਇਰ ਹੋਣਾ, ਮੈਂ ਉਹ ਐਜ਼ ਏ ਵਾਰ ਪ੍ਰੈਜ਼ੀਡੈਂਟ ਐਂਟਰ ਨਹੀਂ ਹੋਣਾ ਚਾਹੁੰਦੇ। ਜੇ ਇਸ ਲੈਗੇਸੀ ਨੂੰ ਦੇਖੀਏ, ਮਿਡਲ ਈਸਟ ਦੇ ਵਿੱਚ ਫਲਸਤੀਨੀਆਂ ਦੇ ਲਈ ਇੱਜ਼ਤਦਾਰ ਢੰਗ ਨਾਲ ਆਪਣੀ ਸਟੇਟ ਦਾ ਮੁਤਾਲਬਾ ਹੋਏ, ਔਰ ਇਸੇ ਤਰ੍ਹਾਂ ਯੂਕਰੇਨ ਦੇ ਵਿੱਚ ਰੁਕੇ ਜੰਗ, ਔਰ ਖ਼ਾਸ ਤੌਰ 'ਤੇ ਜਿਹੜੇ ਫਿਰ ਭਾਰਤ ਵਰਗੇ ਮੁਲਕ ਨੇ ਜਿਨ੍ਹਾਂ ਨੇ ਅਮਰੀਕਨ ਸੋਇਲ ਦੇ ਉੱਤੇ ਆ ਕੇ ਅਮਰੀਕਨ ਸਿਟੀਜ਼ਨਸ ਨੂੰ ਮਰਡਰ ਕਰਨ ਦੇ ਪਲਾਟ ਬਣਾਏ। ਔਰ ਜਿਵੇਂ ਇਸ ਕਿਸਮ ਦਾ ਇਹਨਾਂ ਪ੍ਰਤੀ, ਕਿਉਂਕਿ ਕਾਫੀ ਫੋਕਸ ਸੋਵਰਨਿਟੀ ਨੇਸ਼ਨ ਦੇ ਉੱਤੇ ਹੈ। ਸੋ ਜਦੋਂ ਸੋਵਰਨਿਟੀ ਔਰ ਨੇਸ਼ਨ ਦੀ ਗੱਲ ਹੁੰਦੀ ਹੈ, ਫਿਰ ਸਿੱਖਾਂ ਦਾ ਵੀ ਸੋਵਰਨਿਟੀ ਦਾ ਰਾਈਟ ਔਰ ਉਸ ਖਿੱਤੇ ਬਾਰੇ ਕੀ ਹੋਏਗਾ ਸਾਰਾ, ਉਸ ਨੂੰ ਜਿਉਂ ਡਿਸਕਸ਼ਨ ਅੱਗੇ ਤੁਰੇਗੀ। ਹਾਂਜੀ, ਆਪਾਂ ਗੱਲਬਾਤ ਕਰਾਂਗੇ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।